ਓਏ ਇਮਲੀ ਓਏ। ਹਾਂਜੀ। ਉਹ ਮੈਨੂੰ ਇਹ ਦੱਸੋ ਅਕਰਮ ਵੱਲ 3 ਦੇਗਾਂ ਗਈਆਂ ਸੀ ਲੀਮ ਦੀਆਂ, ਉਹਦੇ ਵੱਲੋਂ 2600 ਰੁਪਇਆ ਆਇਆ ਸੀ, ਹੋਰ ਪੈਸੇ ਦੇ ਕੇ ਗਿਆ ਉਹ? ਭਾਜੀ ਉਹਦੇ ਵਿੱਚ ਜਿਹੜੇ ਬਾਕੀ ਪੈਸੇ ਆਏ ਸੀ ਆ ਬੰਦੇ ਨੂੰ ਉਧਰ ਪੈਸੇ ਦਿੱਤੇ ਨਹੀਂ ਤੁਸੀਂ? ਯਾਰ ਇਹਦੀ ਤਨਖਾਹ ਤਾਂ ਮੈਂ ਕੋਲੋਂ ਦਿੱਤੀ ਸੀ, ਮੈਂ ਉਹਦੀਆਂ ਦੇਗਾਂ ਦਾ ਪੁੱਛਣ ਨਿਆ ਅਕਰਮ ਦੀਆਂ ਦੇਗਾਂ ਦਾ। ਇਹਨੂੰ ਤਨਖਾਹ ਤੁਸੀਂ ਥੋੜੀ ਦਿੱਤੀ ਸੀ, ਜਿਹੜੇ ਬਾਕੀ ਪੈਸੇ ਸੀ ਮੈਂ ਇਹਨੂੰ ਦੇ ਦਿੱਤੇ ਸੀ। ਬਈ ਤੂੰ ਕਿਉਂ ਦੇਤੇ ਪੈਸੇ? ਮੇਰੇ ਕੋਲ ਆਉਂਦੇ ਮੈਂ ਦੇਣਾ, ਤੇ ਆ ਪਿਆਜ਼ ਵਾਲੇ ਨੂੰ ਪੈਸੇ ਕਿੰਨੇ ਦੇਣੇ ਸੀਗੇ? ਯਾਰ ਉਹਦੇ ਛੋਟੇ ਛੋਟੇ ਬੱਚੇ ਨੇ ਘਰ ਜਾਣਾ ਸੀ। ਆਏ ਹਾਏ, ਤੇ ਅਸੀਂ ਖਿੱਚ ਕੇ ਲੰਮੇ ਕਰਨੇ, ਆਪ ਹੀ ਵੱਡੇ ਹੋ ਜਾਣਗੇ। ਅਸੀਂ ਤੇ ਤਨਖਾਹ ਦੇਣੀ ਬੱਚਿਆਂ ਦਾ, ਤੇ ਨਹੀਂ ਠੇਕਾ ਸਾਨੂੰ। ਯਾਰ ਇੱਥੇ ਉਹਦੀ ਤਨਖਾਹ ਦੇਣੀ ਆ। ਯਾਰ ਉਸਤਾਦ ਉਹਦੇ ਬੱਚਿਆਂ ਨੂੰ ਢਿੱਲੇ ਮੱਠੇ, ਹੁਣ ਅਸੀਂ ਕੋਈ ਵਾਲੀ ਵਾਰ ਸੇ ਸਾਡੇ ਕੋਲ ਇੰਨੀ ਦੇਰ ਦਾ ਕੰਮ ਕਰਦਾ। ਉਹ ਪੁੱਤਰ ਅਸੀਂ ਤਨਖਾਹ ਦੇਣੀ ਆ, ਅਸੀਂ ਕਿਹੜਾ ਡਿਸਪੈਂਸਰੀ ਖੋਲੀ ਆ ਵੀ ਹੁਣ ਬੱਚਿਆਂ ਦਾ ਵੀ ਧਿਆਨ, ਅਸੀਂ ਵੀ ਉਹਨੂੰ ਪੈਸੇ ਦੇ ਦਿੱਤੇ ਵੀ ਆਪਣਾ ਜਿੱਥੇ ਮਰਜ਼ੀ ਖਰਚੇ। ਤੇ ਜੇ ਉਹਨੇ ਐਡਵਾਂਸ ਮੰਗ ਲਿਆ ਕੋਈ ਮੌਤ ਕਾਹਤੋਂ ਪੈ ਜਾਂਦੀ ਹੁੰਦੀ? ਫੇਕ ਹੀ ਆ, ਦੇਣੇ ਨਹੀਂ। ਉਹ ਤੂੰ ਐਡਾ ਅਕਬਰ ਬਾਦਸ਼ਾਹ ਨਾ ਬਣਿਆ ਕਰਕੇ ਆਪ ਹੀ ਫੈਸਲਾ ਕਰਕੇ ਆਪ ਹੀ ਤਨਖਾਹਾਂ ਦੇਈ ਜਾਂਦਾ ਸਾਰਿਆਂ ਨੂੰ। ਉਹ ਤੂੰ ਮੇਰੇ ਤੱਕ ਤੇ ਪੈਸੇ ਆਉਂਦੇ ਮੈਂ ਮਸਾਲੇ ਵਾਲਿਆਂ ਨੂੰ ਦੇਣੇ, ਉਹ ਬਰਤਨ ਵਾਲਿਆਂ ਨੂੰ ਦੇਣੇ, ਵੀ ਤੂੰ ਅਜੀਬ ਗੱਲ ਬਈ ਤੇਰੀ। ਤਬੀਤ ਤਾਂ ਬਾਦਸ਼ਾਹ ਵਾਲੀ ਆ, ਫੇਕ ਹੀ ਹੋ ਗਿਆ ਜੇ ਅਕਬਰ ਬਾਦਸ਼ਾਹ ਨਹੀਂ ਤੇ। ਤੇਰੇ ਵਰਗੇ ਬਾਦਸ਼ਾਹ ਨਾ ਵਿਹਲੇ ਹੀ ਫਿਰਦੇ ਹੁੰਦੇ ਆ ਫਿਰ। ਅੱਛਾ ਬੰਦਾ ਕਹਿੰਦਾ ਉਹ ਬੜਾ ਬਾਦਸ਼ਾਹ ਵੀ ਕੰਮ ਨੂੰ ਹੱਥ ਹੀ ਨਹੀਂ ਲਾਉਂਦਾ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ, ਪਰ ਆਪਣੇ ਨਾਲ ਦਾ ਮਜ਼ਦੂਰ ਮਾੜਾ ਹੋਵੇ ਉਹ ਨਹੀਂ ਬਰਦਾਸ਼ਤ ਕਰ ਸਕਦਾ। ਤੇ ਫਿਰ ਆਪਣੀ ਤਨਖਾਹ ਦੇ ਦੇ, ਆਪਣੀ ਤੇ ਪਹਿਲੋਂ ਕਟਾ ਲੈਣਾ ਤੂੰ। ਉਹ ਤੁਹਾਨੂੰ ਇੱਥੋਂ ਆਟਾ ਬਚਦਾ, ਪੈਸੇ ਹੀ ਬਚਦੇ ਆ। ਓਏ ਹੋਏ ਤੇ ਨਾ ਬਚਣ, ਮਿਹਨਤ ਨਹੀਂ ਕਰਦੇ। ਆ ਬਾਪ ਦਾਦਿਆਂ ਦਾ ਕੰਮ ਸਾਂਭਿਆ, ਮਿਹਨਤ ਨਹੀਂ ਕਰਦੇ। ਉਹ ਮਿਹਨਤ ਕਰਦੇ ਮਰ ਗਏ, ਅੱਗੋਂ ਸਾਡੀ ਵਾਰੀ ਆ ਹੁਣ। ਘਰ ਦੀ ਰੋਟੀ ਵੀ ਇੱਥੋਂ ਹੀ ਜਾਣ ਡਈ ਆ। ਕੈਸਾ ਪਕਵਾਨ ਸੈਂਟਰ ਆ, ਜ਼ੇਨ ਚ ਰੱਖੋ ਗੱਲ ਇਹ। ਉਹ ਤੇ ਘਰ ਦੀ ਰੋਟੀ ਜਿੱਤੇ ਇੰਨਾ ਵੱਡਾ ਸਮਾਨ ਕੱਢਦੇ, ਘਰ ਦਾ ਭੋਰਾ ਕੱਟ ਲਿਆ ਤੇ ਕਿਹੜੀ ਗੱਲ ਹੋ ਗਈ ਆ? ਮੇਰਾ ਜ਼ਮੀਰ ਗਵਾਰਾ ਨਹੀਂ ਕਰਦਾ ਕਿ ਨਾਲ ਦਾ ਬੰਦਾ ਮੇਰਾ ਪਰੇਸ਼ਾਨ ਹੋਵੇ ਤੇ ਮੈਂ ਹਾਸੇ ਖੇਡੇ ਕਰਾਂ। ਬਈ ਇੱਕ ਤੇ ਮੈਨੂੰ ਜੂਮੀ ਜਿਹਾ ਰੱਖ ਲਿਆ ਹੈ, ਹਰ ਬੰਦੇ ਦਾ ਤੂੰ ਖਿਆਲ ਰੱਖਦਾ, ਹਰ ਬੰਦੇ ਦੀ ਪਰੇਸ਼ਾਨੀ ਤੈਨੂੰ ਪਹਿਲਾਂ ਹੀ ਪਤਾ ਲੱਗ ਜਾਂਦੀ। ਉਹ ਤੈਨੂੰ ਆਪਣੀ ਪਰੇਸ਼ਾਨੀ ਦਾ ਨਹੀਂ ਪਤਾ ਕਿ ਮੈਂ ਤੈਨੂੰ ਕੱਢ ਦੇਣਾ ਅਗਲੇ ਮਹੀਨੇ, ਤੇਰਾ ਹਿਸਾਬ ਕਰ ਦੇਣਾ। ਹੁਣ ਮੈਂ ਬਹੁਤ ਟੈਨਸ਼ਨ ਆ ਤੇਰੇ ਤੋਂ। ਕੱਢ ਕਾਤੋਂ ਦੇਣਾ ਮੈਨੂੰ? ਫੜ ਗਿਆ। ਅੱਛਾ ਉਹ ਜਿਹੜਾ ਬਾਹਰ ਉਹ ਦੇਗਾ ਨੂੰ, ਉਹ ਜਿਹੜਾ ਵੱਤਰ ਛੱਤਰ ਲਾ ਕੇ ਪਾਣੀ ਛਾਣੀ ਲਾ ਕੇ ਪੱਕਣਾ ਰੱਖਿਆ, ਉਹ ਕੀ ਪੱਕ ਰਿਹਾ ਜਿਹੜੀਆਂ ਦੋ ਦੇਗਾ ਬਾਹਰ ਵਾ? ਕੋਫਤੇ ਉਸਤਾਦ ਜੀ। ਕੋਫਤੇ? ਬੱਲੇ, ਇਹਨਾਂ ਕੋਲੋਂ ਪੈਸੇ ਲੈ ਲੈ। 5000 ਰੁਪਇਆ ਜ਼ਿਲ੍ਹੇ ਨੇ ਦੇਣਾ ਸੀਗਾ। ਤੁਹਾਡਾ ਭਾਈ ਲੈ ਗਿਆ ਪੈਸੇ। ਉਹ ਤੇ ਘਿਓ ਦੇ ਪੈਸੇ ਕਿੰਨੇ ਦੇਣੇ ਆ? ਉਹ ਦੁਕਾਨ ਤੇ ਪੈਸੇ ਕਿੰਨੇ ਦੇਣੇ? ਅੱਗੋਂ ਸਮਾਨ ਨਹੀਂ ਦਊਗਾ ਫੇਰ? ਉਹ ਤੁਹਾਡੀ ਟੈਨਸ਼ਨ ਆ, ਪਰ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਦੇਖ ਸਕਦਾ। ਉਹਨੇ ਆਣ ਕੇ ਕਿਹਾ ਮੈਨੂੰ ਪੈਸਿਆਂ ਦੀ ਲੋੜ ਆ, ਮੈਂ ਕਿਹਾ ਲੈ ਜਾ। ਅੱਛਾ ਉਹ ਜਿਹੜੇ ਜਮੀਲ ਵੱਲੋਂ 6000 ਰੁਪਇਆ ਆਉਣਾ ਸੀ, ਉਹਦਾ ਕੀ ਕੀਤਾ ਜੀ? ਹਾਂਜੀ ਉਸਤਾਦ ਜੀ, ਉਹ ਮੈਂ ਖਰਚ ਲਿਆ। 6000 ਹੀ ਖਰਚ ਲਿਆ? ਨਹੀਂ, 6 ਮੇਰੇ ਕੋਲ ਆਪਣਾ ਵੀ ਸੀ। ਅੱਛਾ 12000 ਰੁਪਇਆ ਸੀ ਮੇਰੇ ਕੋਲ, ਮੈਂ ਸਾਈਕਲ ਲੈ ਲਿਆ। ਸਾਈਕਲ ਲੈ ਲਿਆ? ਹਾਂਜੀ। ਉਹ ਤੂੰ ਪਿੰਡ ਬਰਫ਼ ਚੜਨ ਜਾਣਾ ਸੀ ਸਾਈਕਲ ਤੇ? ਉਹ ਭਾਜੀ ਕਿਉਂ ਲੈ ਲਿਆ ਭਾਈ? ਉਹ ਤੇਰੀਆਂ ਤਨਖਾਹਾਂ ਚ ਤੇ ਪਹਿਲੋਂ 13000 ਮੈਂ ਲੈਣਾ ਤੇਰੇ ਕੋਲੋਂ। ਅਸੀਂ ਤੁਹਾਡੇ ਕੋਲ ਹੀ ਆ, ਅਸੀਂ ਦੌੜ ਚੱਲੇ ਆ। ਉਹ ਦੌੜਨ ਤੈਨੂੰ ਦੌੜਨ ਦੇਣਾ? ਮੈਂ ਪੈਸੇ ਦਿੱਤੇ ਭਾਈ ਤੇਰੇ, ਸਮਝ ਆਈ ਨਾ? ਐਡਵਾਂਸ ਦਿੱਤਾ ਤੈਨੂੰ। ਉਸਤਾਦ ਜੀ ਸਾਰੀ ਦੁਨੀਆ ਪੈਸੇ ਦਿੰਦੀ, ਤੁਸੀਂ ਕੋ ਨੋਖੇ ਦਿੱਤੇ ਆ। ਤੇ ਪੂਰੇ ਵੀ ਤੇ ਕਰਨਾ, ਕੰਮ ਵੀ ਤੇ ਕਰਨਾ। ਤੂੰ ਅੱਗੋਂ ਜਿਹੜੇ ਪੈਸੇ ਹੁੰਦੇ ਕੋਈ ਨਾ ਕੋਈ ਸ਼ੈ ਲੈ ਲੈਣਾ, ਕਦੀ ਤੂੰ ਮੁਲਾਜ਼ਮਾਂ ਨੂੰ ਵਿੱਚੋਂ ਖਰਚਾ ਦੇ ਦਿੰਦਾ। ਤੂੰ ਤਾਂ ਖੁਦ ਹੀ ਮਾਲਕ ਲੱਗਾ, ਮੈਨੂੰ ਕੱਢ ਦੇਵੇ ਤਾਲਾ ਲਾ ਇੱਥੇ। ਸਾਈਕਲ ਹੀ ਲੈ ਲਿਆ ਕਿ ਜਹਾਜ਼ ਲੈ ਲਿਆ ਮੈਂ? ਹਜੇ ਜਹਾਜ਼ ਲੈਣਾ ਤੂੰ? ਉਹ ਆਪ ਜਹਾਜ਼ ਆ, ਤੂੰ ਜਹਾਜ਼ ਕੀ ਕਰਨਾ ਹੈ? ਵੱਡਾ ਭਰਾ ਤੇਰਾ ਜਹਾਜ਼ ਆ ਹੈ, ਹਜੇ ਜਹਾਜ਼ ਹੋਰ ਲੈਣਾ ਤੂੰ? ਉਹ ਚਿੰਗਚੀ ਨਹੀਂ ਸਹੀ ਚੱਲਦਾ ਉਸਤਾਦ ਜੀ, ਰਸ਼ ਦੇ ਵਿੱਚ ਕਿੱਦਾਂ ਲੰਘਣਾ ਹੁੰਦਾ ਵਾ? ਓਏ ਉਹ ਜਦੋਂ ਦੇਗਾਂ ਛੱਡਣ ਜਾਣੀਆਂ ਪੁੱਤਰ, ਚਿੰਗਚੀ ਉਦੋਂ ਲੈ ਕੇ ਜਾਣਾ ਜਦੋਂ ਮਸਾਲੇ ਲੈਣ ਜਾਣੇ ਆ, ਉਦੋਂ ਮੋਟਰਸਾਈਕਲ ਲੈ ਕੇ ਜਾਣੀ ਆ। ਤੂੰ ਅੱਗੋਂ ਤੋਂ ਸਾਈਕਲ ਵੀ ਲੈ ਲਿਆ ਵਾ। ਉਸਤਾਦ ਜੀ ਜ਼ਰੂਰਤ ਸੀ ਤੇ ਲਿਆ ਵਾ। ਜ਼ਰੂਰਤ ਸੀ ਤੇ ਲਿਆ ਵਾ? ਪਤਾ ਸਾਈਕਲ ਦੀਆਂ ਕੀ ਟੌਰਾ, ਬੰਦਾ ਵਰਦਿਸ਼ ਕਰਦਾ ਠੀਕ ਰਹਿੰਦਾ ਵਾ। ਜਿੰਦ ਮਾਹੀ ਸਾਈਕਲ ਤੇ ਇਹ ਚਾਹੁੰਦਾ ਤੂੰ ਹਨਾ? ਮੈਂ ਬਹੁਤ ਤੇਰੀ ਤਬੀਅਤ ਖਰਾਬ ਹੋਈ ਆ, ਬਹੁਤ ਖਰਾਬ ਹੋਈ ਤਬੀਅਤ। ਉਹ ਸ਼ੁਕਰ ਆ ਮੈਂ 2-3 ਦਿਨ ਦੁਕਾਨ ਤੇ ਆਉਂਦਾ ਜਾਂਦਾ ਰਹਿਣਾ, ਨਹੀਂ ਤੇ ਤੂੰ ਤੇ ਮਾਲਕ ਲੱਗਾ ਆਪਣੇ ਵੱਲੋਂ। ਉਸਤਾਦ ਜੀ ਮਾਲਕਾਂ ਵਾਲੀ ਕਿਹੜੀ ਗੱਲ ਆ, ਦੁਕਾਨ ਦਾ ਧਿਆਨ ਵੀ ਤਾਂ ਰੱਖੀਦਾ ਹੀ ਆ। ਉਹ ਛੱਡ ਓਏ। ਹੈਲੋ ਉਹ ਭਾਈ, ਵਿੱਚ ਮਿੱਠਾ ਨਹੀਂ ਪਾਇਆ? ਪਕਣ ਡਈ, ਹੱਥ ਮਾਰਨ ਡਿਆ ਯਾਰ ਤੂੰ। ਮਿੱਠਾ ਨਹੀਂ ਪਾਇਆ ਉਹਦੇ? ਮਿੱਠਾ ਭਾਜੀ ਗੋਸ਼ਤ ਪਕਣ ਦਿਆ, ਮਿੱਠਾ ਕਿਉਂ ਪਾ ਦਈਏ? ਉਹ ਭਾਈ ਨੂੰ ਸਾਨੂੰ ਦੱਸੋ, ਹੁਕਮ ਕਰੋ। ਭਾਜੀ ਆਰਡਰ ਦੇਣਾ, ਮੈਂ ਪਹਿਲੀ ਵਾਰੀ ਆਇਆ, ਮਤਲਬ ਭਾਈ ਆਰਡਰ ਦੇਣਾ ਵਾ ਤੇ ਦੇਗਾ 'ਚ ਹੱਥ ਮਾਰ ਕੇ ਦੇਣਾ ਆਰਡਰ। ਬੈਠੋ ਭਾਜੀ ਬੈਠੋ। ਬੈਗ ਜੀ ਭਾਜੀ। ਹਾਂਜੀ ਹੁਕਮ। ਭਾਜੀ ਬੋਲਿੰਗ ਕਰਾਉਣ ਲੱਗੇ, ਇਹਨੂੰ ਕਾਹਤੋਂ ਫੜੀ ਜਾਣ ਡਿਆ ਤੁਸੀਂ? ਯਾਰ ਮੈਂ ਤਾਂ ਤੂੰ ਤਾਂ ਨਹੀਂ ਪੁੱਛ ਸਕਦਾ ਜਿਵੇਂ ਮੈਂ ਤੇਰਾ ਬੱਚਾ ਚੁੱਕ ਲਿਆ। ਮਤਲਬ ਮੈਂ ਦੇਖਣ ਲੱਗਾ ਸੀ ਵੀ ਪਿਆਜ਼ ਸੋਹਣਾ ਛਿੱਲਦਾ ਮੇਰੇ ਦੇਖ ਚੈੱਕ ਕਰੀਦੀ ਆ, ਸਮਾਨ ਚੈੱਕ ਕਰ ਲਿਆ, ਬਹਿ ਗਿਆ ਵਾ, ਹੁਣ ਤੂੰ ਪਿਆਜ਼ ਵੀ ਚੈੱਕ ਕਰਨਾ ਵਾ? ਅਸੀਂ ਕਿਸੇ ਹੋਰ ਪਕਵਾਨ ਤੇ ਮੈਂ ਚੱਲ ਜਾਂਦਾ, ਮਤਲਬ ਮੁੰਡਾ ਤਾਂ ਪਹਿਲੇ ਹੀ ਗਰਮ, ਮੈਨੂੰ ਲੱਗਦਾ ਪਹਿਲੇ ਹੀ ਇਹਦੀ ਇੱਜ਼ਤ ਹੋਣ ਦੀ ਹੈ ਖਰੇ। ਉਹ ਨਹੀਂ ਜਨਾਬ, ਅਸਲ 'ਚ ਉਹ ਸਮਾਨ ਕੱਟ ਰਿਹਾ ਨਾ ਦੇਗਾਂ 'ਚ ਪਾਉਣਾ, ਫਿਰ ਉਹ ਮੈਲੇ ਮੂਲੇ ਹੱਥ ਨਹੀਂ ਲਾਈਦੇ। ਇਹ ਧੋਣਾ ਨਹੀਂ, ਹੁਣ ਇਦਾਂ ਹੀ ਕੱਟ ਆਈ ਕਰਕੇ ਤੇ ਪਾ ਦੇਣਾ। ਨਹੀਂ ਇਹ ਕੱਟਣ ਦੇ ਆ, ਧੋਣਾ ਤਾਂ ਬਣਦਾ ਭਾਜੀ। ਉਹ ਨਾ ਧੋ ਕੇ ਲੱਗਾ ਭਾਜੀ। ਇਹ ਕੌਣ ਜੀ? ਹਾਂਜੀ ਇਹ ਕੌਣ?
ਉਹ ਕੀ ਹੋਇਆ ਪੁੱਤਰ- ਮੈਨੂੰ? ਉਹ ਪੁੱਤਰ ਹੁਣ ਲਾਣਾ ਤੇਰਾ- ਚੋਣ ਡੀਆਂ, ਮੇਰੇ ਨੱਕ ਵਗਣ ਡਿਆ, ਮੇਰੇ ਕੰਨਾਂ ਚੋਂ ਕੁਝ ਨਿਕਲਣ ਡਿਆ, ਮੇਰੇ ਧੋ ਸਵਾਰ ਕੇ ਕਰਨ ਡਿਆ ਸਾਰਾ ਕੁਝ ਭਾਜੀ। ਗਾਹਕ ਹੈਗਾ ਇਮਲੀ, ਗਾਹਕ ਹੈਗਾ ਪੁੱਤਰ, ਕੋਈ ਗੱਲ ਨਹੀਂ ਉਹਨੂੰ। ਉਸਤਾਦ ਜੀ ਗਾਹਕ ਹੁੰਦਾ ਤੇ ਦੇਗਾਂ ਚ ਹੱਥ ਮਾਰਦਾ। ਆ ਸਿਰ ਤੇ ਘਾਹ ਲੱਗਾ ਤੁਹਾਡੇ? ਭਾਈ ਟੀਰਾਂ ਵਾ, ਗੌਰਮੈਂਟ ਨੇ ਜਾਲੀਆਂ ਲਵਾਈਆਂ ਤਾਂ ਕਿ ਵਾਲ ਵੂਲ ਨਾ ਡਿੱਗਣ ਵਿੱਚ। ਹਾਂਜੀ ਇਹ ਬਿਮਾਰੀ ਸ਼ਮਾਰੀ ਹੋ ਜਾਂਦੀ ਨਾ। ਅੱਛਾ ਮੈਂ ਸਮਝਿਆ ਪਤਾ ਨਹੀਂ ਮੱਛਰ ਬਹਿੰਦੇ ਮੁੰਡੇ ਦੇ ਸਿਰ ਤੇ ਤਾਂ ਜਾਂ ਤੇਰੀ ਅਕਲ ਹੀ ਨਹੀਂ ਕੰਮ ਕਰਦੀ, ਤੂੰ ਲੈਣ ਕੀ ਆਇਆ ਅੰਦਰ? ਯਾਰ ਲੜਨ ਪੈਣ ਦੇ ਆ, ਮੈਂ ਤਾਂ ਹਲੇ ਕੋਈ ਗੱਲ ਵੀ ਨਹੀਂ ਕੀਤੀ, ਇਹ ਬੰਦਾ ਪਹਿਲੇ ਤੱਪਿਆ ਬੈਠਾ। ਗਾਹਕ ਹੈਗਾ ਪੁੱਤ, ਗਾਹਕ। ਉਸਤਾਦ ਜੀ ਗਾਹਕ ਦਾ ਤਰੀਕੇਕਾਰ ਹੀ ਤਾਂ ਦੇਖੋ, ਦੇਗਾਂ ਚ ਹੱਥ ਮਾਰਦਾ ਅੰਦਰ ਤੁਰਿਆ ਆਉਂਦਿਆ। ਮੇਰਾ 5 ਕਿਲੋ ਹੋ ਗਿਆ, ਬਸ ਕਰੋ ਬਹੁਤ। ਲੈਣ ਆਇਆ ਘਰੋਂ ਤੂੰ? ਉਹ ਨਹੀਂ ਭਾਈ, ਅਭੀ ਨੇ ਭੇਜਿਆ ਪਿਆਜ਼ ਲੈ ਕੇ ਆ। ਇਹ ਤੂੰ ਦੇਗ 'ਚ ਹੀ ਪਾਉਣਾ, ਮੈਨੂੰ ਲੱਗਾ ਦੇਗ 'ਚ ਇੱਕ ਦਾ ਤਾਂ ਹੋ ਗਿਆ ਵਾ, ਇਹਨੂੰ ਬਸ ਕਰੋ ਹੁਣ। ਭਾਜੀ ਤੁਸੀਂ ਅੱਗੇ ਲੁਪਰੀ ਬਣਵਾਉਣੀ ਹੈ ਵੀ ਤੁਸੀਂ ਪਿਆਜ਼ ਦਾ ਹੀ ਪੁੱਛੀ ਜਾਂਦੇ ਜੇ ਵੀ ਤੁਸੀਂ ਕੀ ਖੈਰ ਆ ਤੁਹਾਨੂੰ ਭਾਜੀ? ਖੈਰ ਹੀ ਭਾਜੀ ਪਹਿਲੀ ਵਾਰੀ ਮੈਂ ਆਇਆ, ਮੈਂ ਮਤਲਬ ਬੰਦਾ ਤਾਂ ਆਉਂਦਾ ਪਹਿਲੀ ਵਾਰੀ ਆਉਂਦਾ ਵਾ, ਮਤਲਬ ਕਦੋਂ ਇੱਥੇ 3-3 ਦਿਨ ਰਹਿ ਕੇ ਤੇ ਫੇਰ ਆਉਂਦੇ ਸਾਕੋ। ਬੰਦਾ ਆ ਕੇ ਪਹਿਲੇ ਚੈੱਕ ਤੇ ਕਰਦਾ ਨਾ ਕਿ ਯਾਰ ਇੱਥੇ ਆਰਡਰ ਦੇਣਾ ਬਣਦਾ ਹੈ ਕਿ ਯਾਰ ਬੰਦੇ ਠੀਕ ਆ, ਉਹ ਮੈਂ ਚੈੱਕ ਲਾਓ। ਹੁਕਮ ਕਰੋ ਤੁਸੀਂ, ਸਾਡੇ ਸਿਰ ਮੱਥੇ ਤੇ ਸਾਡੇ ਗਾਹਕ ਜੇ, ਸਾਡੀ ਰੋਟੀ। ਹੁਕਮ ਕੀ ਆਰਡਰ ਆ ਮੇਰਾ? ਹਾਂਜੀ ਲਾਓ। ਮੈਂ ਆਇਆ ਨਾਲ ਹੀ ਆ ਮਹੱਲਾ ਆਪਣੇ, ਅੱਛਾ ਉਹ ਮੈਂ ਪਹਿਲੇ ਇੱਥੋਂ ਕਈ ਵਾਰੀ ਲੰਘਿਆ, ਮੈਨੂੰ ਪਤਾ ਨਹੀਂ ਲੱਗਾ ਵੀ ਪਕਵਾਨ ਅੱਜ ਮੈਂ ਗੌਰ ਨਾਲ ਵੇਖਿਆ। ਅੱਛਾ। ਅਸਲ 'ਚ ਮੇਰੇ ਤੋਂ ਇੱਕ ਛੋਟਾ ਭਾਈ ਆ ਤੇ ਮੈਂ ਨਹੀਂ ਆਇਆ। ਮਤਲਬ ਇੱਥੇ ਇੰਨਾ ਧੂਆਂ ਜਾਂਦਾ, ਅਸੀਂ ਲੋਹਾ ਢਾਲਦੇ ਆ, ਤੁਸੀਂ ਦੇਖ ਹੀ ਲੈਂਦੇ, ਬੰਦਾ ਪੁੱਛ ਹੀ ਲੈਂਦਾ ਕਿਸੇ ਕੋਲੋਂ ਕਿ ਇਹ ਪਕਵਾਨ ਸੈਂਟਰ ਆ ਜਾਂ ਕਾਦੀ ਨਹੀਂ ਭਾਜੀ ਇਹ ਵੀ ਤਾਂ ਹੋ ਸਕਦਾ ਨਾ, ਅੱਗ ਲੱਗੀ ਹੁੰਦੀ, ਬੰਦਾ ਕਹਿੰਦਾ ਕਿ ਮੇਰਾ ਕੀ ਕੰਮ ਹੈ ਇੱਥੇ ਰੁਕਣ ਦਾ, ਮੈਂ ਲੰਘ ਜਾਵਾਂ। ਮੈਂ ਇਦਾਂ ਵੀ ਹੋਇਆ ਨਾ ਕਈ ਵਾਰੀ। ਤੇਰੇ ਨੈਣ ਨਕਸ਼ ਦੱਸਦੇ ਕਿ ਤੂੰ ਵੰਡੀ ਦੇ ਚੌਲ ਬਹੁਤ ਖਾਦੇ। ਯਾਰ ਬੰਦੇ ਨੂੰ ਕੀ ਟੈਨਸ਼ਨ ਆ, ਐਡਾ ਤਪਿਆ ਯਾਰ। ਅਸਲ ਦੇ ਵਿੱਚ ਨਾ ਇਸ ਤੋਂ ਪਹਿਲਾਂ ਬਹਿਸ ਵੀ ਹੋ ਰਹੀ ਸੀ ਤੇ ਉਹ ਥੋੜਾ ਜਿਹਾ ਨਾ ਜ਼ਰਾ ਪਾਰਾ ਹੈਗੀ ਆ ਉਹਦਾ ਅੱਛਾ, ਬੱਚੇ ਦਾ। ਅੱਛਾ, ਅੱਛਾ। ਤੁਸੀਂ ਹੁਕਮ ਕਰੋ ਜਨਾਬ। ਤੁਸੀਂ ਥੋੜੀ ਨਾ ਦੇਖ ਉਰੇ ਹੋ ਕੇ ਪਕਾਇਆ ਕਰੋ, ਮਤਲਬ ਦੇਖੋ ਨਾ ਸਾਰਾ ਧੂਆਂ ਤੁਹਾਡੇ ਮੂੰਹ ਨੂੰ ਚੜਿਆ, ਜਾਂ 2 ਮਹੀਨੇ ਵਾਸਤੇ ਮਰੀ ਮੁਰੀ ਫਿਰ ਪੂਰਾਓ, ਮਾੜਾ ਰੰਗ ਥੋੜਾ ਇਹ ਅਸੀਂ ਮਰੀ ਭਾਜੀ ਹੋਰ ਗੂੜਾ ਹੋ ਗਿਆ ਠੰਡ ਨਾਲ, ਇਹਨੂੰ ਜਿੰਨੀ ਠੰਡ ਲੱਗਦੀ ਹੋਰ ਗੂੜਾ ਹੁੰਦਾ। ਅੱਛਾ ਅੱਛਾ। ਹਾਂਜੀ ਉਹ ਜੀ ਮੈਂ ਆ ਘਰ 'ਚ ਤੇ ਇੱਕ ਮੇਰੇ ਤੋਂ ਛੋਟਾ ਭਾਈ ਆ ਮੇਰਾ। ਦੋਵੇਂ ਅੱਛਾ। ਬੇਵਕੂਫ। ਯਾਰ ਮੈਂ ਕਿਤੇ ਚੱਲ ਜਾਣਾ ਭਾਈ, ਇਹ ਮਤਲਬ ਭਾਜੀ ਇਮਲੀ ਕੀ ਹੋ ਗਿਆ ਤੈਨੂੰ, ਕੀ ਹੋ ਗਿਆ? ਹਰ ਕਿਸੇ ਨੂੰ ਤੂੰ ਆਪਣਾ ਮਾਲਕ ਹੀ ਸਮਝਿਆ ਵੀ ਜਿੱਦਾਂ ਇਹਦੇ ਅੱਗੇ ਬੋਲ ਲੈਣਾ ਹਰ ਕਿਸੇ ਅੱਗੇ ਬੋਲ ਲੈਣਾ ਮੈਂ। ਗਾਹਕਾਂ ਵਾਲੀ ਤਰੀਕੇ ਖਾਰੀ ਸੀ ਉਹਦੀ। ਹਾਂ ਆ ਨਾਲ ਇਹਨਾਂ ਨਾਲ ਵੱਢੀ ਜਾਂਦਾ ਯਾਰ, ਤੂੰ ਸਹੀ ਕਿਉਂ ਨਹੀਂ ਕੱਟ ਛਿਲਦਾ ਦੇ ਕਿਨਾਂ ਵੱਢੀ ਜਾਂਦੇ ਆ ਨਾਲ। ਪਿਆਜ਼ ਦੇ ਦਲੀਪ ਕੁਮਾਰ ਸਾਹਿਬ ਐਡੀ ਸ਼ੋਖੀ ਨਹੀਂ ਕਰੀਦੀ ਹੁੰਦੀ। ਯਾਰ ਨਹੀਂ ਮਤਲਬ ਉਹਦੇ ਪੈਸੇ ਲੱਗੇ ਆ, ਤੂੰ ਵੱਡ ਸਿੱਟੀ ਜਾਂਦਾ। ਆ ਮੁਲਾਜ਼ਮ ਦਾ ਇਹੀ ਰੌਲਾ ਹੁੰਦਾ, ਇਹ ਮਾਲਕ ਦਾ ਕਦੀ ਭਲਾ ਨਹੀਂ ਸੋਚਦੇ। ਸ਼ੋਧਾ ਜਿਹਾ ਲੱਗਦਾ ਮੈਨੂੰ, ਸ਼ੋਧਾ ਜਿਹਾ ਲੱਗਦਾ। ਉਹ ਚੱਲ ਕੋਈ ਨਹੀਂ, ਇਹ ਰਿਸ਼ਤੇਦਾਰੀ ਕਰਨੀ ਗਾਹਕ ਆ, ਉਹਨੇ ਕੰਮ ਕਰਾਉਣਾ ਹੋ ਜਾਣਾ। ਹਾਂਜੀ ਹੁਕਮ ਕਰੋ ਭਾਜੀ ਇੱਕ ਆਰਡਰ ਦੇਣਾ ਤੁਹਾਨੂੰ, ਜੀ ਜੀ ਭਾਈ ਵਲੀਮੇ ਦਾ ਆਰਡਰ ਹੈ। ਜੀ ਜੀ। ਓਹੋ ਭਈ ਆ ਬਜ਼ੁਰਗ ਜਦੋਂ ਸਿਰੋਂ ਚੱਲ ਜਾਂਦੇ ਆ ਨਾ, ਉੱਥੇ ਚੇਤੇ ਆਉਂਦੇ ਆ ਵੀ ਬੰਦਾ ਕਹਿੰਦਾ ਕਿ ਯਾਰ ਹੁਣ ਕਿੱਥੇ ਮੱਥਾ ਮਾਰੀਏ। ਕਿੱਥੇ ਇਦਾਂ ਹੀ ਆ ਜੀ ਭਾਜੀ। ਪਿਓ ਸਾਡਾ ਤਾਂ ਟੁਰ ਗਿਆ। ਹਾਂ ਅੱਗੋਂ ਬੇਵਕੂਫ ਨਿਆਣੇ ਹੋ ਜਾਣ ਤੇ ਬੜੀ ਟੈਨਸ਼ਨ ਬਣ ਜਾਂਦੀ ਆ। ਤੂੰ ਕਿਉਂ ਦੀ ਗੱਲ ਚ ਆਉਂਨੇ ਆਵਾਂ? ਤੈਨੂੰ ਕੀ ਰੌਲਾ ਭਾਈ? ਤੈਨੂੰ ਮੈਂ ਕੀ ਤੇਰੀ ਮੈਂ ਬਿੱਲੀ ਚੁੱਕ ਲਈ ਐ, ਇੰਨਾ ਤੂੰ ਤਪਿਆ ਯਾਰ। ਭਾਜੀ ਮੈਂ ਬੜੇ ਬੰਦੇ ਐਸੇ ਦੇਖੇ ਆ, ਔਲਾਦ ਦੇ ਦੁੱਖੋਂ ਪਿਓ ਮਰ ਆਵੇ ਨਾ ਭਾਈ ਨੇ ਕਿੰਨਾ ਸੋਹਣਾ ਪਿਆਰ ਸਿੱਟਿਆ ਦੇ ਪਿੰਕ ਰੰਗ ਦਾ। ਤਸਵੀਰ ਖਿਚਾ ਲਾ ਇਹਦੇ ਨਾਲ, ਲੈ ਲੈ ਸੈਲਫੀ ਲੈ ਲੈ। ਨਹੀਂ ਆ ਤੂੰ ਆਪਣੇ ਵੇਖ ਨਾ, ਤੂੰ ਟੁੱਕ ਸਿੱਟੀ ਜਾਂਦੇ ਆ, ਵੇਖ ਧੋਤਾਵਾਂ ਖਰੇ ਤੂੰ ਥੋੜਾ ਲਾ ਪੁੱਤ, ਤੂੰ ਤੇ ਬਿਲਕੁਲ ਮਾਲਕ ਦਾ ਰੱਤੀ ਦੇ ਭਲਾ ਸੋਚਿਆ ਕਰੋ ਕਿ ਯਾਰ ਉਹਦੇ ਕੋਲ ਤਨਖਾਹ ਲੈਣੀ ਆ, ਉਹਦੇ ਹਰ ਵੇਲੇ ਇਹੀ ਨਾ ਸੋਚਿਆ ਕਰੋ ਕਿ ਦਬ ਕੰਮ ਮਗਰੋਂ ਲਾਈਏ। ਭਾਜੀ ਆਰਡਰ ਦੇਣਾ ਹੈ ਕਿ ਮੈਨੂੰ ਕੰਮ ਤੋਂ ਕਢਾਉਣਾ ਹੈ ਤੁਸੀਂ? ਨਹੀਂ ਕੰਮ ਤੋਂ ਤੈਨੂੰ ਕਿਉਂ ਕਢਾਉਣਾ ਯਾਰ, ਅੱਲਾ ਰਹਿਮ ਕਰੇ। ਮੇਰਾ ਕੀ ਹੁਕਮ ਕਰੋ ਭਾਜੀ, ਹੁਕਮ ਕਰੋ। ਅਸਲ ਚ ਬਾਹਰ ਦੇਗਾ ਪਈਆਂ ਪੱਕ ਰਹੀਆਂ ਮੈਂ ਤੇ ਆ ਮਾਲ ਅੰਦਰ ਲੈ ਆਉਣਾ ਮੂੰਹ ਨਹੀਂ ਹੈਗਾ ਉਸਤਾਦ ਜੀ, ਹੁਕਮ ਵਾਲਾ ਮੂੰਹ ਨਹੀਂ ਹੈਗਾ। ਉਹਨੂੰ ਕਹ ਕੰਮ ਦੱਸ ਕੀ ਆ। ਹੁਕਮ ਇਹ ਹੈ ਕਿ ਭਾਈ ਨੇ ਆਰਡਰ ਦੇਣਾ ਵਲੀਮੇ ਦਾ। ਜੀ ਜੀ। ਇਹ ਪਿੱਛੇ ਮਹੱਲੇ 'ਚ ਰਾਇਸ਼ ਆ ਆਪਣੀ, ਅੱਛਾ ਮੇਰੇ ਤੋਂ ਇੱਕ ਛੋਟਾ ਭਾਈ ਮੇਰਾ, ਅੱਛਾ ਅੱਛਾ। ਉਹ ਕਿਤੇ ਅਸੀਂ 5-7 ਸਾਲ ਮੰਗੀ ਰੱਖਿਆ ਨਾ, ਤੇ ਉਹ ਹੁਣ ਯੱਕਦਾ ਸੀ, ਕੰਮ ਨਹੀਂ ਕਰਦਾ ਕੋਈ ਉਹ? ਨਹੀਂ ਮੇਰਾ ਮਤਲਬ ਮੰਗਣੀ ਹੀ ਉਹਦੀ ਕੀਤੀ। ਅੱਛਾ ਮੰਗਣੀ ਕੀਤੀ। ਜੀ ਜੀ। ਹਾਂ ਉਹ ਮੇਰਾ ਦਿਨ ਸੀ, ਹਲੇ ਵੀ 2 ਸਾਲ ਕੱਢ ਲਾਂਗੇ, ਲੇਕਿਨ ਕੁੜੀ ਵਾਲਿਆਂ ਨੇ ਯਕਦਮ ਸਿਰ 'ਚ ਸੋਟਾ ਮਾਰਿਆ ਕਿ ਭਾਜੀ ਆ ਹੁੰਦੇ ਜੁਮੇ ਨੂੰ ਵਿਆਹ ਚਾਹੀਦਾ। ਤੁਸੀਂ ਭਾਜੀ ਉਹਨਾਂ ਕੋਲ ਰਿਸ਼ਤਾ ਲੈਂਦੇ, ਸੋਟਾ ਕਾਹਤੋਂ ਖਾਦਾ ਤੁਸੀਂ? ਉਹ ਪੁੱਤ ਗੱਲ ਦਾ ਸੋਟਾ, ਉਹ ਕਹਿੰਦੇ ਨਹੀਂ ਉਹ ਆਣ ਪੈ ਗਈ ਉੱਤੇ ਐਦਾਂ ਦਾ ਕੋਈ। ਇਹ ਕਈਆਂ ਨੂੰ ਆਦਤ ਹੁੰਦੀ ਆ, ਗੰਦੀ ਆਦਤ ਹੁੰਦੀ ਮਾਲਕਾਂ ਸਾਹਮਣੇ ਨੰਬਰ ਬਣਾਉਣ ਦੀ। ਉਹ ਨਹੀਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਮਾਲਕ ਨੂੰ ਲਾ ਕੇ ਬੈਠਾ ਬੰਦਾ ਚਮਚਾ ਫੜਾ ਦੇ ਤੇ ਧੌਣ 'ਚ ਵੀ ਕੱਢ ਮਾਰਦਾ ਹੁੰਦਾ। ਇਹ ਕਿੰਨੀ ਕਿਤੇ ਸੁਣੀ ਜਾਂਦਾ ਬੰਦਾ। ਇਹਨੂੰ ਰੱਖ ਦੋ, ਇਹ ਰੱਖਣ ਲੱਗੇ ਹੀ ਵੱਜ ਜਾਂਦਾ ਵਾ, ਬਹੁਤ ਲੰਬਾਈ ਇਹਦੀ। ਉੱਥੇ ਰੱਖੋ ਇਹਨੂੰ, ਰੱਖ ਦੋ ਰੱਖ। ਕਮਾਲ ਆ ਯਾਰ। ਉਹ ਕੁੜੀ ਵਾਲੇ ਨੇ ਮੰਗ ਲਿਆ ਜੀ ਵਿਆਹ। ਅੱਛਾ ਅੱਛਾ। ਉਹ ਮੈਂ ਕੀ ਕੀਤਾ, ਮੋਟਰਸਾਈਕਲ ਵੇਚੀ, ਆ ਥੋੜੇ ਪੈਸੇ ਕੋਲ ਪਏ ਸੀ, 2-4 ਕੰਮ ਕਰਕੇ ਆਪਾਂ ਹੁਣ ਬਰਾਤ ਤੇ ਲੈ ਕੇ ਆ ਗਏ ਕੁੜੀ ਦੀ ਹੈ। ਹੁਣ ਕੱਲ ਰਾਤੀ ਆ ਵਲੀਮਾ,
5-7 ਆਈਟਮਾਂ ਪਕਾਉਣੀਆਂ ਜੀ। ਅੱਛਾ ਲਿਖਾ ਦਿਓ ਜੀ। ਆ ਮੈਨੂੰ ਇਹ ਦੱਸੋ ਵੀ ਕੱਲ ਤੁਸੀਂ ਵਿਹਲੇ ਹੀ ਹੋਣਾ, ਪੱਕ ਜਾਏਗਾ ਨਾ ਵਲੀਮੇ ਦਾ? ਹਾਂਜੀ ਹਾਂਜੀ ਭਾਜੀ, ਲਓ। ਕੱਲ ਟਾਈਮ ਨਹੀਂ ਹੈ ਲੇਕਿਨ ਕੱਢ ਲਾਂਗੇ। ਤੁਹਾਡਾ ਰਾਤ ਦਾ ਨਾ, ਦਿਨੇ ਹੈਗੇ 2 ਰਾਤੀ ਮਤਲਬ 10 ਵਜੇ ਬਰਾਤ ਨੇ ਆਉਣਾ ਜੀ। 10 ਵਜੇ ਰੋਟੀ ਰੈਡੀ ਚਾਹੀਦੀ, ਮੇਰੇ ਵੱਲੋਂ ਸਵੇਰੇ ਸਮਾਨ ਚੱਕ ਲਿਆਓ ਆਪਾਂ। ਓਕੇ ਜੀ, ਬੂਹੇ ਅੱਗੇ ਸਾਰਾ ਆਰਡਰ ਆਪਾਂ ਪਕਾਉਣਾ ਜੀ, ਆਪਾਂ ਇੱਥੋਂ ਪਕਾ ਕੇ ਕੋਈ ਦੇਖ ਨਹੀਂ ਲੱਗ ਜਾਣੀ। ਚਲੋ ਠੀਕ ਆ ਜੀ, ਇਹ ਚੰਗਾ ਕੀਤਾ ਤੁਸੀਂ। ਇਹ ਬੜਾ ਹਾਂ। ਲਗਨ ਬੜੇ ਸੋਹਣਾ ਲੱਗਦਾ ਹੈ। ਪਤਾ ਲੱਗਦਾ ਵੀ ਇਸ ਘਰ ਦੇ ਵਿੱਚ ਕੋਈ ਕਮੀ ਜਾਂ ਕੋਈ ਆ ਗੱਲ ਦੇਗਾ ਪਕਣ ਦੀਆਂ। ਦੇਗਾ ਪਕਣ ਦੀਆਂ ਇੱਥੋਂ ਯਕੀਨ ਕਰਦੇ, ਇੱਥੋਂ ਹੀ ਪਕਾ ਕੇ ਲੈ ਜਾਂਦੇ ਆ ਹਾਂ। ਦੇਗਾ। 5 ਦੇਗਾਂ ਲਿਖ ਲਓ ਜੀ, ਛੋਟੇ ਗੋਸ਼ਤ ਦੀਆਂ। 5 300 ਬੰਦਾ ਹੈ ਨਾ? ਹਾਂਜੀ ਹਾਂਜੀ। ਇਹ 2 ਦੇਗਾਂ ਲਿਖ ਲਓ ਜੀ, ਲੂਣੇ ਦੀ ਤੇ ਮਿੱਠੇ ਦੀ। 2 ਦੇਗਾ ਲੂਣਾ ਮਿੱਠਾ ਪਾਣੀ। 3 ਦੇਗਾਂ ਕਸਟਰਡ ਦੀਆਂ। 3 ਕਸਟਰਡ ਜੀ। ਤੇ ਨਾਲ ਮੁਰਗੇ ਦਾ ਕੋਰਮਾ, ਉਹ ਵੀ ਪਾ ਲਓ 2 ਦੇਗਾਂ। 2 ਦੇਗਾ ਕੋਰਮਾ ਜੀ। 3 2 5 ਤੇ 2 7 ਜੀ। 7 ਤੇ ਮਤਲਬ 7-8 ਦੇਗਾਂ ਬਣ ਗਈਆਂ। ਇਹ ਬਸ ਨਾ ਬੂਹੇ ਅੱਗੇ ਪਕੜ ਦੇਗਾ, ਇਧਰੋਂ ਸ਼ਰੀਕਾ ਲੰਘੀ ਜਾਵੇ। ਤੁਹਾਡਾ ਕੰਮ ਆ ਜਾਣ ਕੇ ਅੱਗੇ ਮਾੜਾ ਜਿਹਾ ਨਾ ਚਮਚਾ ਲੈ ਕੇ ਤੇਰਾ ਢੱਕਣ ਖੋਲ ਕੇ ਹਿਲਾਉਣਾ, ਉਹਨਾਂ ਨੂੰ ਪਤਾ ਲੱਗੇ, ਖੁਸ਼ਬੂ ਚੜੇ ਤੇ ਇਹਨਾਂ ਨੂੰ ਪਤਾ ਲੱਗੇ ਕਿ ਬਈ ਵਿਆਹ ਹੈ। ਨਹੀਂ, ਖੁਸ਼ਬੂਆਂ ਤੇ ਆਉਣੀਆਂ ਜਦੋਂ ਸਾਡੇ ਹੱਥ ਲੱਗ ਜਾਣੇ। ਮੈਂ ਕਹਿੰਦਾ ਖੁਸ਼ਬੂਆਂ ਤੇ ਆਉਣੀਆਂ ਭਾਜੀ ਉੱਥੇ। ਸਵੇਰ ਸਮਾਨ ਲੈ ਕੇ ਆ ਜਾਓ ਬੂਹੇ ਅੱਗੇ ਸਾਰਾ। ਅੱਛਾ ਤੇ ਜੀ। ਧਰ ਲਓ, ਕਿਦੋਂ 10 ਵਜੇ ਤੱਕ ਤਿਆਰੀ ਹੋ ਜੂਗੀ ਰਾਤ। ਤੇ ਆਹੋ 10 11 ਵੱਜ ਜਾਣੇ ਆ ਜਨਾਬ। ਬਸ ਠੀਕ ਆ, ਆਹ ਸਾਹਮਣੀ ਸੜਕ ਸਿੱਧੀ ਜਾਣੀ, ਅੱਛਾ ਜੀ। ਅੱਗੋਂ ਖੱਬੇ ਹੱਥ ਮੁੜ ਜਾਣਾ। ਸਾਹਮਣੇ ਮੇਰਾ ਘਰ ਆ, ਕਿਸੇ ਨੂੰ ਪੁੱਛ ਲੈਣਾ ਵੀ ਰਾਜਾ ਸ਼ਕੀਲ ਨੂੰ ਮਿਲਣਾ, ਹਾਂਜੀ। ਉੱਥੇ ਬੂਹੇ ਅੱਗੇ ਆ ਜਾਣਾ। ਅੱਛਾ ਹਾਂ, ਤੇ ਮੈਂ ਹੁਣ ਚਲਾਂ ਜੀ, ਫਿਰ ਆ ਰਹੇ ਹੋ ਸਵੇਰੇ? ਨਹੀਂ ਨਹੀਂ, ਤੁਸੀਂ ਤੇ ਜਾ ਸਕਦੇ ਹੋ। ਗੱਲ ਇਹ ਆ ਕਿ ਇਹ ਹੁਣ ਇਹਨਾਂ ਦਾ ਬਿੱਲ ਬਣ ਗਿਆ ਜਨਾਬ। 1 ਮਿੰਟ। 7 ਦੇਗਾਂ ਨੇ। ਹਾਂ। 3.5 ਲੱਖ ਰੁਪਈਆ। ਆ ਠੀਕ ਤੁਸੀਂ ਹੈ। ਏਦਾਂ ਕਰੋ ਭਾਈ ਨੂੰ, ਆ ਲੱਖ ਰੁਪਈਆ ਦਵੋ ਨਾ, ਮੈਂ ਸਮਾਨ ਸਮੂਨ ਮੰਗਾਵਾਂ ਮੁੰਡਿਆਂ ਕੋਲੋਂ, ਕਾਰੀਗਰਾਂ ਨੂੰ ਦਵਾਂ ਪੈਸੇ, ਉਹ ਜ਼ਰਾ ਸਮਾਨ ਲੈ ਕੇ ਤੇ ਆਉਣ। ਨਹੀਂ ਸਮਾਨ ਤੁਸੀਂ ਮੰਗਾਉਣਾ ਸਾਰਾ, ਤੁਸੀਂ, ਮੈਂ ਨਹੀਂ ਕੁਝ ਵੀ ਮੰਗਾਉਣਾ, ਮੈਨੂੰ ਤਾਂ ਪਤਾ ਹੀ ਨਹੀਂ। ਨਹੀਂ ਕਾਰੀਗਰਾਂ ਨੇ ਲਿਆਉਣਾ। ਤੁਸੀਂ ਲੱਖ ਰੁਪਈਆ ਸਾਨੂੰ ਦੇਣਾ ਜਨਾਬ, 2.5 ਬਾਅਦ ਚ ਲੈ ਲਾਂਗੇ। ਨਹੀਂ ਉਹ ਪੈਸੇ ਦਾ ਤਾਂ ਕੋਈ ਮਾਮਲਾ ਨਹੀਂ ਹੈਗਾ ਯਾਰ ਜੀ। ਆ ਜੋ ਕੁਝ ਪਕਾਉਣਾ ਤੁਸੀਂ, ਹਾਂਜੀ। ਇਹ ਤੁਹਾਡਾ ਇੱਦਾਂ ਹੀ ਮੁੜ ਕੇ ਵਾਪਸ ਆ ਜਾਣਾ, ਇਹ ਕੋਈ ਇਸਤੇਮਾਲ ਤਾਂ ਨਹੀਂ ਹੋਣਾ? ਜੀ ਮੈਂ ਸਮਝਿਆ ਨਹੀਂ। ਅਸਲ 'ਚ ਮਤਲਬ ਆ ਹੁਣ ਤਾਂ ਤੁਸੀਂ ਤਾਂ ਬਣਾਤਾ 3.5 ਲੱਖ ਰੁਪਈਆ। ਹਾਂਜੀ ਇਹ ਮੈਂ ਕਿੱਥੋਂ ਦੇਣਾ? ਮੈਂ ਇਹ ਚਾਹੁੰਦਾ ਕਿ ਤੁਸੀਂ ਦੇਗਾ ਸਮਾਨ ਕੋਲੋਂ ਪੈਸੇ ਪਾਓ, ਮੇਰੇ ਬੂਹੇ ਤੇ ਤਿਆਰ ਕਰਾ ਲਓ ਸਾਰਾ ਕੁਝ। ਅੱਛਾ ਸ਼ਰੀਕਾ ਆਵੇ, ਤੇਰੀ ਮੇਰੀ ਜੇ ਕਾਰ ਹੋ ਜਾਵੇ। ਅੱਛਾ। ਇਹ ਜਦੋਂ ਲੰਘ ਕੇ ਅੰਦਰ ਗਏ ਨੇ, ਅਸਲ 'ਚ ਮੈਂ ਨਾ ਐਡਾ ਤਸਲਾ ਚਣਿਆਂ ਦੀ ਦਾਲ ਦਾ ਤੇ ਮੂੰਗੀ ਮਸਰਾਂ ਦੀ ਦਾਲ ਦਾ ਨਾ ਰੈਡੀ ਕੀਤਾ ਹੈ, ਨਾਲ ਤੰਦੂਰ ਦੀਆਂ ਰੋਟੀਆਂ। ਮੈਂ ਅਸਲ 'ਚ ਉਹਨਾਂ ਨੂੰ ਉਹ ਦੇਣਾ। ਉਹ ਭਾਈ ਸਵੇਰੇ ਤੇ ਲੈ ਕੇ ਆ ਜਾਾਂਗੇ, ਅਸੀਂ ਤੇ ਹੁਣੇ ਹੀ ਲੈ ਕੇ ਆ ਜਾਾਂਗੇ, ਲੇਕਿਨ ਲੱਖ ਰੁਪਈਆ ਦਵੋਗੇ ਤੇ ਫੇਰ ਹੀ ਅੱਗੇ ਟੋਰਾ ਟੁਰੇਗਾ ਵੀ। ਲੋ ਸਾਡੇ ਵਾਸਤੇ ਕਿ ਚੌਲ ਦਾ ਦਾਣਾ ਵੀ ਹਰਾਮ ਆ ਤੁਹਾਡਾ ਖਾਈਏ, ਜਾਂ ਬੁਰਕੀ ਸਾਲਨ ਦੀ ਲਾਈਏ, ਜਾਂ ਕੋਈ ਸ਼ੈ ਖਾਈਏ, ਤੁਹਾਡੀਆਂ ਦੇਗਾ ਵਾਪਸ ਆ ਜਾਣੀਆਂ ਸਾਰੀਆਂ ਜੀ। ਇਹਦੇ ਪੈਸੇ ਤੇ ਨਹੀਂ ਨਾ ਬਣਦੇ। ਵਾਪਸ ਕਿੱਦਾਂ ਆ ਜਾਣੀਆਂ? ਪਕਾਉਣਾ ਭਾਈ ਜੀ, ਇਹ ਜਿਹੜਾ ਸਮਾਨ, ਜਿਹੜਾ ਮਟਨ ਪਕਣਾ ਵਾ, ਜਿਹੜਾ ਕਸਟਰਡ ਹਾਂ। ਵਗੈਰਾ, ਇਹ ਉਹ 7 ਦੇਗਾ, ਇਹ ਮਤਲਬ ਇਹ ਕਿਹਦੇ ਬੱਲੇ ਪਾਉਣੀਆਂ ਜੀ? ਇਹ ਤੁਸੀਂ ਪਕਾਉਣੀਆਂ, ਤੁਹਾਡੀਆਂ ਤੇ ਵੇਖੀ ਜਾਣੀਆਂ, ਮੇਰੇ ਲਈ ਤਾਂ ਜ਼ਾਇਆ ਵਾ। ਮੈਂ ਤਾਂ ਦਾਲ ਖਵਾਉਣੀ ਸ਼ਰੀਕੇ ਨੂੰ। ਤੇ ਭਾਈ ਜੀ, ਜਦੋਂ ਸਾਰਾ ਸਮਾਨ ਤੇ ਆ ਦੇਗਾ ਵਾਪਸ ਆਉਣੀਆਂ, ਤੇ ਸ਼ਰੀਕਾ ਜੁੱਤੀਆਂ ਨਾ ਮਾਰੂ ਤੁਹਾਨੂੰ। ਉਹਦੀ ਟੈਨਸ਼ਨ ਨਾ ਲਓ ਤੁਸੀਂ, ਉਹਦਾ ਮੈਂ ਇੰਤਜ਼ਾਮ ਕੀਤਾ ਹੈ। ਮੇਰਾ ਨਾ ਇੱਕ ਚਾਚਾ ਹੈ, ਉਹਨੂੰ ਮੈਂ ਦੱਸਿਆ ਕੀ ਆਪਾਂ ਕਰਨਾ ਹੈ। ਤੁਸੀਂ ਤਾਂ ਦੇਗਾ ਪਕਾ ਲੈਣੀਆਂ, ਸ਼ਰੀਕਾ ਸਾਰਾ ਲੰਘ ਗਿਆ, ਬਹਿ ਗਿਆ। ਹਾਂਜੀ ਹਾਂਜੀ। ਉਹ ਚਾਚੇ ਨੇ ਬਾਹਰ ਆਉਣਾ ਹੈ, ਉਹਨੇ ਤੁਹਾਡੇ ਵੀ 5-7 ਚੰਡਾ ਮਾਰਨੀਆਂ, ਇਹਦੇ ਵੀ 5-7 ਚੰਡਾ ਮਾਰਨੀਆਂ, ਲੜਾਈ ਬਣ ਜਾਣੀ। ਤੁਸੀਂ ਉਹਨੂੰ ਕੁੱਟਣਾ, ਉਹਨੇ ਤੁਹਾਨੂੰ ਕੁੱਟਣਾ, ਅਖੀਰ ਉਹਨੇ ਤੁਹਾਡੀਆਂ ਦੇਗਾ 5-7 ਉਲਟਾ ਦੇਣੀਆਂ, ਲੜਾਈ ਬਣ ਜਾਣੀ। ਤੁਸੀਂ ਦੇਗਾ ਰੱਖਿਓਗੇ, ਲਓ ਜੀ ਅਸੀਂ ਤੁਹਾਡੇ ਬੂਹੇ ਤੇ ਪਕਾਉਣੀ ਨਹੀਂ। ਮੈਂ ਕਹੂੰਗਾ ਲਓ ਜੀ ਨਾਈ ਮੁੜ ਗਿਆ, ਹੁਣ ਮੌਕੇ ਤੇ ਆ ਦਾਲ ਪਈਏ ਖਾ ਲਓ, ਤੇ ਆਪਣੀ ਦਾਲ ਨਾਲ ਸਰ ਜਾਣੀ ਹੈ। ਤੇ ਸਵੇਰੇ ਆ ਜਾਓ ਬਸ, ਠੀਕ ਆ ਭਾਈ ਮੇਰਿਆ, ਆ ਜਿਹੜਾ ਸਾਰਾ ਥੱਪੜ ਥੁੱਪੜ ਮਾਰ ਮੂਰ ਲਏ ਆ, ਕੋਈ ਨਹੀਂ, ਕੋਈ 7-7 ਥੱਪੜ ਮੈਂ ਗਏ ਆ, 8 ਵੀ ਮਾਰ ਦੇ। ਦੇਗਾ ਵੀ 7 ਹੀ ਆ, 20 ਦੇਗ ਤੂੰ ਫੀ ਦੇ ਕੇ ਥੱਪੜ ਲਾ ਲਾਉਣਾ, ਕੋਈ ਮਹਿੰਗਾ ਤਾਂ ਨਹੀਂ ਹੈ ਯਾਰ। ਮਤਲਬ 2-2 ਚੱਲਦੇ ਨੇ, ਮੈਂ ਇੱਕ ਕਿਹਾ। ਉਹ ਲੇਕਿਨ ਅਸੀਂ ਕਿਉਂ ਥੱਪੜ ਖਾਈਏ ਤੇਰੇ ਚਾਚੇ ਕੋਲੋਂ? ਭਾਈ ਸਮਾਨ ਪੂਰਾ ਸੀ, ਉੱਤੇ ਪਕਣਾ ਰੱਖਿਆ, ਪਕਵਾਈ ਚੱਲ ਰਹੀ, ਕਾਰੀਗਰ ਕੰਮ ਤੇ ਲੱਗੇ, ਵੀ ਥੱਪੜ ਕਿਹੜੀ ਗੱਲੋਂ ਮਾਰੇਗਾ? ਤੂੰ ਜੈਕੀ ਚਾਚਾ ਭਤੀਜਾ ਜਿਹੜਾ ਹੁੰਦੇ ਨੇ ਥੱਪੜ ਮਾਰਨ ਲੱਪਣੇ ਸਾਡੇ। ਯਾਰ ਜਦੋਂ ਅਸੀਂ ਖਾਣੀ ਨਹੀਂ ਤੇ ਪੈਸੇ ਕਾਹਦੇ ਦੇਣੇ ਆ? ਤੁਸੀਂ, ਤੁਹਾਨੂੰ ਤਾਂ ਸਮਾਂ ਮੌਕਾ ਮਿਲਦਾ, ਲੋਕੀ ਵੇਖਣਗੇ ਕਿ ਲੈ ਵੀ ਇੱਥੇ ਬਬਲੂ ਲੱਗਾ ਪਕਵਾਉਣ ਵਾਲਾ। ਇੰਨਾ ਸਮਾਨ ਉੱਥੇ ਤੇਰੀ ਪੱਤੀ ਤੇ ਪਕਾਉਣਾ, ਅਸੀਂ ਲੈ ਕੇ ਕਿੱਥੋਂ ਜਾਈਏ ਇੰਨਾ ਕੁਝ? ਤੂੰ ਲੱਖ ਰੁਪਏ ਦੇ ਸਮਾਨ ਲੈ ਜਾਂਦੇ ਆ। ਉਹ ਭਾਈ ਇਹ ਤੇ ਸਾਰਾ ਕੁਝ ਬੇਕਾਰ ਆ। ਤੇਰੀ ਗੱਲ ਦੀ ਤਾਂ ਸਮਝ ਹੀ ਮੈਨੂੰ ਹੁਣ ਆਈ ਵੀ ਤੂੰ ਜੇ ਦਾਲ ਪਕਾਈ ਆ ਤੇ ਦੇਗਾ ਸਿਰ ਥੱਪੜਾਂ ਵਾਸਤੇ ਰੱਖੀਆਂ ਉੱਥੇ ਸੀ। ਨਹੀਂ, ਉਹ ਲੜਾਈ ਨਹੀਂ ਬਣੂਗੀ ਤੇ ਫਿਰ ਵਾਪਸ ਕਿੱਦਾਂ ਆਓਗੇ? ਵੇਖੋ, ਜਾਂ ਮੈਂ ਉਹਨੂੰ ਕਹਿ ਦਿਆਂਗਾ ਵੀ ਉਹ ਕਿਹੜੀ ਗੱਲਾਂ ਵਾਪਸ ਆਉਣਾ ਭਾਈ? ਸਾਰਾ ਕੁਝ ਪਕਾ ਕੇ ਵਾਪਸ ਆਉਣਾ। ਤੂੰ ਥੱਪੜੀ ਆ, ਤੂੰ ਹੁਣ ਮਾਰ ਲਾ ਜਾ ਕੇ ਉਹਦੇ।
ਹੈ ਉਹ ਤੇਰੇ ਮਾਰ ਲਵੇ ਲੜਾਈ ਇੱਥੇ ਮੁਕਾਓ ਤੁਸੀਂ। ਦੇਖੋ ਇਸ ਤੋਂ ਅੱਛਾ ਤਰੀਕਾ ਤਾਂ ਫਿਰ ਕੋਈ ਨਹੀਂ ਸੀ ਨਾ ਵਿੱਚ ਤੁਹਾਨੂੰ ਵਾਪਸ ਭਜਵਾਉਣ ਦਾ। ਨਹੀਂ ਇਸ ਤੋਂ ਅੱਛਾ ਤਰੀਕਾ ਹੈਗਾ ਤੁਸੀਂ ਆਪਸ ਚ ਖਾਨਦਾਨ ਉੱਥੇ ਲੜੋ, ਛੁਰੋ ਛੁਰੀ ਹੋਵੋ, ਚਪੇੜਾ ਮਾਰੋ, ਝੱਗੇ ਲਾਓ। ਚਲੋ ਏਦਾਂ ਕਰ ਲੈਂਦੇ ਅਸੀਂ ਉੱਥੇ ਲੜ ਲਵਾਂਗੇ ਤੇ ਬਾਹਰ ਆ ਕੇ ਨਾ ਦੋ ਕੁ ਬੰਦੇ ਐਵੇਂ ਤੁਹਾਡੀਆਂ ਦੇਗਾਂ ਉਲਟਾ ਦੇਣਗੇ। ਸਾਡੀਆਂ ਦੇਗਾ ਕਾਤੋਂ ਉਲਟਾ ਦੇਣਗੇ? ਤੁਹਾਡੇ ਘਰ ਝਾਟੀਆਂ ਮਾਰਨ ਡਈਆਂ ਦੇਗਾ ਸਾਡੀਆਂ। ਨਹੀਂ ਯਾਰ ਤੁਹਾਡੀਆਂ ਦੇਗਾਂ ਉਲਟਾਵਾਂਗੇ ਤੇ ਤੁਹਾਨੂੰ ਗੁੱਸਾ ਚੜੋ, ਤੁਸੀਂ ਕਹੋਗੇ ਨਾ ਵੀ ਇਸੇ ਨਹੀਂ ਪਕਾਉਣੀ। ਸਾਨੂੰ ਤੇਰੀ ਗੱਲ ਤੇ ਵੀ ਗੁੱਸੇ ਚੜਨ ਡਿਆ ਵਾ। ਇਹ ਤੇ ਹੁਣੀ ਚੜਨ ਦਿਆ ਸਾਨੂੰ ਗੁੱਸਾ, ਉੱਥੇ ਤੱਕ ਤੇ ਬਹੁਤ ਚੜ ਜਾਣਾ ਹੈ। ਕਸਟਰਡ ਵਾਲੀ ਦੇਗ ਨਾ ਬਿਲਕੁਲ ਬੂਹੇ ਅੱਗੇ ਰੱਖਣੀ ਤਾਂ ਕਿ ਆਉਂਦਾ ਬੰਦਾ ਨੂੰ ਲੱਤ ਮਾਰੇ ਤਾਂ ਰਿੜਦੀ ਜਾਵੇ, ਤੁਹਾਨੂੰ ਗੁੱਸਾ ਜ਼ਿਆਦਾ ਚੜੇ ਉਦੋਂ। ਵਾਹ ਵਾਹ, ਉੱਥੇ 50,000 ਮੱਖੀ ਇਕੱਠੀ ਹੋਈ ਹੋਵੇ, ਪਤਾ ਨਹੀਂ ਲੱਗੇ ਚਾਚੇ ਦੇ ਪੈਣ ਡਈਆਂ ਕਿ ਸਾਡੇ ਪੈਣ ਡਈਆਂ। ਉਹ ਕੋਈ ਨਹੀਂ, ਸੱਤ ਥੱਪੜ ਪੈਣੇ ਆ, ਦੇਗਾਂ ਪੱਕੀਆਂ ਪਕਾਈਆਂ ਲੱਭ ਜਾਣੀਆਂ ਇੱਥੇ, ਤੁਹਾਨੂੰ ਰੱਖ ਕੇ ਵੇਚਣੀ ਕੋਈ ਔਖੀ ਤਾਂ ਨਹੀਂ। ਉਹ ਤੇਰਾ ਚਾਚਾ ਸੌਖਾ ਵਾਲਾ ਜਿਹਨੇ 7 ਥੱਪੜੀ ਮਾਰਨੇ, ਇਸ ਤੋਂ ਹੋਰ ਨਹੀਂ ਲਿਆ। ਪੁੱਤਰ ਇੱਕ ਮਿੰਟ, ਇਹ ਜਦੋਂ ਆਇਆ ਨਾ ਤੇ ਤੈਨੂੰ ਰੌਲਾ ਪਾਇਆ, ਮੈਨੂੰ ਉਦੋਂ ਹੀ ਨਹੂਸਤ ਜੀ ਲੱਗੀ ਏ। ਆ ਦੇ ਉਹ ਭਾਈ ਯਾਰ ਮੋਟੇ ਕੱਟੀ ਜਾਂਦੇ ਆ, ਮੁੜ ਕੇ ਗੱਲੇ ਨੇਗੇ। ਇਮਲੀ ਪਿਆਜ਼ ਛੋਟਾ ਕੱਟਿਆ ਕਰ, ਇਦਾਂ ਲੱਗਦਾ ਲਾਲ ਵੇਗ। ਬਈ ਮੁੜ ਕੇ ਦੇਗਾਂ ਉਲਟਾਵਾਂਗੇ ਆਪਾਂ, ਵਿੱਚੋਂ ਮੋਟਾ ਪਿਆਜ਼ ਨਿਕਲੂਗਾ, ਸ਼ਰੀਕੇ ਨੇ ਲਾਹ ਦੀ ਪਾਉਣੀ ਨਾ। ਉਹ ਤੇਰੇ ਘਰ ਕੱਟਣਾ ਹੀ ਨਹੀਂ ਅਸੀਂ, ਤੇਰੇ ਸ਼ਰੀਕੇ ਨੇ ਕਾਹਤੋਂ ਲਾਹ ਨਹੀਂ ਪਾਉਣੀ? ਇਹ ਉੱਥੇ ਹੀ ਆ ਕੇ ਕੱਟਣਾ ਤੁਸੀਂ ਸਾਰਾ ਕੁਝ। ਸਮਾਨ ਇੱਕੋ ਤਿਆਰ ਕਰਕੇ ਲੈ ਜਾਣਾ, ਜਾ ਕੇ ਅੱਗ ਲਾ ਕੇ ਅਸੀਂ ਦੇਗਾ ਸ਼ੁਰੂ ਕਰ ਦੇਖਣ ਨੂੰ। ਦੇਗਾ ਪੁੱਤਰ ਦੇਗਾਂ ਤੇ ਵਾਪਸ ਆਉਂਦੀਆਂ ਸਾਰੀਆਂ। ਕਸਟਰਡ ਵਾਲੀ ਦੇਗ ਸਭ ਤੋਂ ਅੱਗੇ, ਉਹਦੇ ਪਿੱਛੇ ਚੌਲਾਂ ਵਾਲੀ, ਤਾਂ ਕਿ ਕਸਟਰਡ ਵਾਲੀ ਦੇਗ ਵੱਜੇ ਚੌਲਾਂ ਤੇ ਚੌਲ ਜਾ ਕੇ ਵੱਜਣ ਲੋਕਾਂ ਦੇ ਮੂੰਹਾਂ ਤੇ। ਉਹ ਬੇੜਾ ਤਰ ਗਿਆ। ਲੜਾਈ ਵੱਡੀ ਬਣੇ, 5 ਮਿੰਟਾਂ 'ਚ ਦੇਗਾ ਚੱਕੋ ਨੂੰ ਕੋ ਜੀ ਖਸਮਾਂ ਨੂੰ ਖਾਂਦਾ ਤੁਹਾਡਾ ਆਰਡਰ ਅਸੀਂ ਪਕਾਉਣਾ। ਭਾਈ ਗੱਲ ਸੁਣੋ, ਮਿੱਠੀ ਦੇਗ ਨੂੰ ਪਹਿਲਾਂ ਠੁੱਡਾ ਪਤਾ ਮਿੱਠਾ ਕਿੱਡਾ ਤੱਤਾ ਹੋਇਆ ਹੁੰਦਾ ਅੱਗ ਦੇ ਉੱਤੇ। ਆ ਜਿਹੜਾ ਕੋਰਮਾ ਬਣਾਉਣਾ ਨਾ, ਉਹਦੇ ਤੇ ਤਰੀ ਉੱਤੇ ਤਰਦੀ ਹੋਵੇ, ਧਨੀਆ ਪਿਆ ਹੋਵੇ। ਉਹ ਬਈ ਇਹ ਤਰਤੀਬ ਕਿਹੜੀ ਗੱਲੋਂ ਦੱਸਦਾ, ਜਦ ਉਹਨਾਂ ਨੇ ਖਾਣਾ ਹੀ ਨਹੀਂ ਜਿੰਨਾ ਵਾਸਤੇ ਪਕਾਉਣ ਦੇ, ਉੱਥੇ ਤੇ ਠੁੱਡੇ ਪੈਣੇ ਦੇਗਾ। ਨਹੀਂ ਦੇਖੋ ਜਦੋਂ ਠੰਡਾ ਪੈਣਾ ਦੇਗ ਉਲਟਣੀ, ਉਦੋਂ ਤਾਂ ਸਾਲਣ ਬਾਹਰ ਆਉਣਾ ਨਾ, ਉਦੋਂ ਤਾਂ ਇਹ ਨਾ ਸ਼ਰੀਕਾ ਕਵੇ ਕਿ ਚੰਗਾ ਨਹੀਂ ਪਕਾਇਆ। ਉਹ ਸਾਲਣ ਬਾਹਰ ਆਉਣਾ ਕਿ ਤੇਰਾ ਰਿਸ਼ਤੇਦਾਰ ਕੋਈ ਬਾਹਰ ਆਉਣਾ ਵਾ? ਤੂੰ ਸਾਨੂੰ ਕਿਉਂ ਬੇਵਕੂਫ ਬਣਾਉਣ ਡਿਆ? ਉਹ ਭਾਈ ਮੇਰੀ ਗੱਲ ਸੁਣ, ਤੂੰ ਨੀਂਦ ਚ ਤੇ ਨਹੀਂ, ਪਾਗਲ ਤੇ ਨਹੀਂ ਆ ਯਾਰ ਟੁੱਕੀ ਜਾਂਦਾ ਦੇਖ ਪਿਆਜ਼ ਮੋਟੇ ਇਹਨੂੰ ਮੋਟੇ। ਛੱਡ ਪਰਾਂ, ਤੂੰ ਗੱਲ ਸੁਣ ਮੇਰੀ। ਆ ਜਿਹੜਾ ਤੂੰ ਆਰਡਰ ਸਾਰਾ ਲੈ ਕੇ ਆਇਆ, ਇਹ ਸਾਡੇ ਵਾਸਤੇ ਤੇ ਬੇਕਾਰ ਆ ਭਾਈ। ਮਿੱਠੇ ਚੌਲਾਂ 'ਚ ਨਾ ਪੇਠਾ ਪਾਉਣਾ, ਲਾਲ ਨੀਲਾ ਹਰਾ ਪੇਠਾ ਨਜ਼ਰ ਆਉਣਾ ਚਾਹੀਦਾ। ਉਹ ਪੇਠਾ ਦੇ ਨਜ਼ਰ ਤਾਂ ਆਉਣਾ ਜਦੋਂ ਠੁੱਡਾ ਪੈਣਾ ਦੇਖ ਨੂੰ, ਉੱਥੇ ਕੁਝ ਵੀ ਨਜ਼ਰ ਨਹੀਂ ਆਉਣਾ, ਤੇ ਪੇਠੇ ਦਾ ਪੁੱਛਣ ਚੌਲ ਬਾਹਰ ਆਉਣੇ ਨਹੀਂ ਰੁੜ ਉਹ ਕੇ। ਚੌਲ ਜਿਹੜੇ ਗੱਲ ਪਕਾਉਣੇ ਹੀ ਨਹੀਂ ਤੇ ਬਾਹਰ ਕਿੱਥੋਂ ਆ ਜਾਣਗੇ? ਹੈ ਕਿਹੜੀਆਂ ਦੇਗਾਂ ਚ ਬਾਹਰ ਆ ਜਾਣਗੇ ਚੌਲ? ਸ਼ਰੀਕੇ ਮੇਰੇ ਨੇ ਕੋਈ ਗੱਲ ਕੀਤੀ ਨਾ, ਮੈਂ ਤੁਹਾਨੂੰ ਦੱਸਦਾ, ਮੈਂ ਗਾਂ ਤੋਂ ਆਰਡਰ ਨਹੀਂ ਤੇਰਾ ਦੇਣਾ। ਤਰਸਿਆ ਪਿਆ ਸਾਰੀਆਂ ਡਿਸ਼ਾਂ ਦੇਖਣ ਨੂੰ ਕਿ ਰੁੜਨੀਆਂ ਤੇ ਅਸੀਂ ਦੇਖਣੀਆਂ ਵਾ। ਉਹ ਭਾਈ ਮੇਰੇ ਜਿਹੜੀਆਂ ਡਾਂਗਾਂ ਨਾਲ ਦੇਗਾਂ ਚੁੱਕਣੀਆਂ ਨਾ, ਉਹ ਡਾਂਗਾਂ ਤੇ ਮੈਨੂੰ ਲੜਾਈ 'ਚ ਵੱਜਦੀਆਂ ਨਜ਼ਰ ਆਉਂਦੀਆਂ। ਹੈ ਯਾਰ ਸੱਤ ਚੰਡਾ ਨਾ ਕੀ ਤੂੰ ਵੱਡਾ ਹੋ ਸੱਤ ਜਾਂਦਾ? ਝੰਡਾ ਕਿਹੜੀ ਗੱਲੋਂ ਮੰਗਿਆ ਮੈਂ ਤੁਹਾਡੇ ਨਾਲ? ਮੇਰੇ ਸੱਤ ਝੰਡਾ ਕਿਉਂ ਮਾਰਦਾ? ਉਹ 7 ਚੰਡਾ ਚਪੇੜ ਤਾਂ ਇੱਕ ਚੰਗੀ ਟਿਕਾਵੀਂ ਜਗ੍ਹਾ ਵੱਜੇ ਵੇ ਡੇਲਾ ਪੁੱਠਾ ਹੋ ਜਾਂਦਾ। ਬਈ ਇਹਦੀ ਤਾਂ ਖੈਰ, ਇਹਦੇ ਤੇ ਲਾਸ਼ ਹੀ ਨਹੀਂ ਪੈਣੀ, ਭਾਵੇਂ ਤੇ 22 ਝੰਡਾ ਮਾਰ ਲਵੋ ਤੁਸੀਂ, ਮੇਰੇ ਤੇ ਪਹਿਲੀ ਹੀ ਲਾਸ਼ ਪੈ ਮੋਟੇ ਜਾਣੀ। ਨਾ ਕੱਟ, ਮੋਟੇ ਮੋਟੇ। ਓਏ ਉਹਨੂੰ ਕੱਟ ਲੈਣ ਦੇ ਬਈ, ਉਹਨੂੰ ਕੱਟ ਲੈਣ ਦੇ। ਆ ਤੇਰਾ ਆਰਡਰ ਨਹੀਂ ਕੱਟਣ ਦੇ। ਕਦੇ ਤੇ ਮਾਲਕ ਦਾ ਭਲਾ ਸੋਚ ਲਿਆ ਕਰੋ ਯਾਰ। ਆ ਤੂੰ ਭਲਾ ਸੋਚਣੀ ਆ? ਹੈ 3.5 ਲੱਖ ਦਾ ਸਮਾਨ ਬਾਅਦ ਚ ਠੁੱਡੇ ਵਿੱਚ ਜਾਂਦਾ ਹੈ। ਆ ਜਿਹੜੇ ਲੂਣੇ ਚੌਲ ਬਣਾਉਣੇ ਨੇ ਪੁਲਾਓ, ਉਹਦੇ ਵਿੱਚ ਬੋਟੀ ਜਿਹੜੀ ਨਾ ਪੱਟ ਦੀ ਪਾਉਣੀ ਆ, ਕਿਉਂਕਿ ਉਹ ਮੇਰੇ ਸ਼ਰੀਕੇ ਵਾਲੇ ਬਹੁਤ ਪੱਟ ਦੀ ਬੋਟੀ ਖਾਂਦੇ, ਸੀਨੇ ਦਾ ਨਹੀਂ ਖਾਂਦੇ। ਅੱਗੇ ਤੂੰ ਕਹਿੰਦੇ ਦੇਗਾ ਬਕਰੀਆਂ ਠੁੱਡੇ ਵੱਜਣੇ, ਉਹਨਾਂ ਦੀਆਂ ਲੱਤਾਂ 'ਚ ਤੇ ਪਹਿਲੀ ਬੜੀ ਜਾਨ। ਉਹ ਯਾਰ ਜਦੋਂ ਠੁੱਡਾ ਵੱਜ ਕੇ ਦੇਗ ਰੁੜਨੀ ਆ, ਬੋਟੀ ਬਾਹਰ ਆਵੇ, ਸ਼ਰੀਕੇ ਨੂੰ ਪਤਾ ਲੱਗੇ ਯਾਰ ਬੋਟੀ ਕਿੱਡੀ ਕਿੱਡੀ ਮੋਟੀ ਹੈ। ਸ਼ਰੀਕਾ ਤੇਰਾ ਕਿਤੇ ਬੋਟੀ ਪੈਰ 'ਚ ਫਸਾ ਕੇ ਖਾਣ ਵਾਲਾ ਤਾਂ ਨਹੀਂ? ਸਾਨੂੰ ਦੱਸ ਦੇ, ਕੁੱਤਾ ਸ਼ਰੀਕਾ ਤਾਂ ਨਹੀਂ ਤੇਰਾ? ਇਹਦਾ ਮਤਲਬ ਹੈ ਮੈਂ ਗਾਂ ਤੋਂ ਆਰਡਰ ਤੁਹਾਨੂੰ ਨਾ ਦੇ। ਉਹ ਭਾਈ ਤੇਰਾ ਪਹਿਲਾ ਬਕਦਾ ਨਜ਼ਰ ਨਹੀਂ ਆਉਂਦੇ ਆਰਡਰ, ਤੂੰ ਸਾਨੂੰ ਆਰਡਰ ਨਾ ਦੇ, ਤੇਰੀ ਮਿਹਰਬਾਨੀ। ਉੱਠ ਭਾਈ ਤਾਂ ਦੇਗਾਂ ਦਮ ਤੇ ਰਹਿਣੀਆਂ ਚਾਹੀਦੀਆਂ, ਤੇ ਪਿਆਜ਼ ਥੋੜਾ ਨਾ ਠੀਕ ਕੱਟ, ਮੈਂ ਤੈਨੂੰ ਦੱਸਾਂ। ਦੇਖਾ ਦਮ ਤੇ ਰਹਿਣੀਆਂ ਚਾਹੀਦੀਆਂ, ਤੇ ਸ਼ਰੀਕਾ ਤੇਰਾ ਸਾਰਾ ਕੰਮ ਤੇ ਰਹਿਣਾ ਚਾਹੀਦਾ, ਉੱਥੇ ਨਜ਼ਰ ਨਾ ਆਵੇ ਸਾਨੂੰ। ਸੁਣ ਲਿਆ? ਮੈਂ ਦੇਖਿਆ ਦੇਗਾਂ ਤੁਹਾਡੀਆਂ ਸਾਫ਼ ਆ। ਦੇਖਾ ਸਾਫ ਹੀ ਆ, ਮੈਂ ਧੋਤੀਆਂ, ਗੱਲ ਕਰ ਮੇਰੇ ਨਾਲ, ਮੈਂ ਧੋਤੀਆਂ ਸਾਫ ਆ ਦੇਖਾ। ਇਹਨੇ ਜਿਹੜੀ ਦੇਗ ਧੋਤੀ, ਉਹ ਤੁਸੀਂ ਉੱਥੇ ਲੈ ਕੇ ਆਏ ਨਾ, ਮੈਂ ਉਹ ਦੇਗ ਵਾਪਸ ਨਹੀਂ ਦੇਣੀ, ਮੈਂ ਬੁੱਲੋਂ ਵਾਲਿਆਂ ਨੂੰ ਵੇਚ ਦੇਣੀ। ਤੇਰਾ ਦਿਮਾਗ ਸਹੀ ਆ? ਉਹ ਇੱਕ ਮਿੰਟ ਮੈਂ ਇਹ ਤੋਂ ਗੱਲ ਕਰਨੀ ਆ, ਪਤਾ ਨਹੀਂ ਜਿਹੜਾ ਮਲਾਜ਼ਮ ਆ ਚਮਚੇ ਇਦਾਂ ਇਸਤੇਮਾਲ ਕਰਨੇ, ਮੈਂ ਮਤਲਬ ਸ਼ਰੀਕਾ ਕੀ ਕਹੂਗਾ? ਭਾਜੀ ਸ਼ਰੀਕੇ ਨੇ ਕੁਝ ਨਹੀਂ ਕਹਿਣਾ, ਇਹ ਦੇਗਾ ਜਾਣੀਆਂ ਹੀ ਨਹੀਂ, ਉੱਥੇ ਸ਼ਰੀਕੇ ਨੇ ਕੀ ਕਹਿਣਾ? ਕਮਾਲ ਆ। ਤੁਹਾਡੀ ਮਿਹਰਬਾਨੀ। ਆ ਜੇ ਮੋਟਾ ਪਿਆਜ਼ ਜਾਂ ਟੁੱਕਿਆ ਪਿਆਜ਼ ਪਿਆਜ਼ ਮਤਲਬ ਤੇਰੇ ਸ਼ਰੀਕੇ ਦੇ ਮਹਿਦੇ 'ਚ ਕੰਡੇ ਆ, ਕਿ ਪਿਆਜ਼ ਤੇ ਹੀ ਧਿਆਨ ਆ ਤੇਰਾ? ਇਹ ਇਹਨਾਂ ਦੇ ਉੱਤੇ ਲੁਪਰੀਆਂ ਬਣਾ ਕੇ ਬੰਨਣੀਆਂ। ਦਮ ਦੇ ਕੇ ਦੇਗ ਨੂੰ ਸੋਹਣੇ ਕੋਲੇ ਉੱਤੇ ਪਾ ਕੇ ਦਮ ਤੇ ਰੱਖਣੀ ਆ, ਜਿਹੜਾ ਕੋਈ ਲੇਟ ਵੀ ਆਵੇ ਉਹਨੂੰ ਪਤਾ ਲੱਗੇ ਦੇਗ ਪੱਕੀ। ਆ ਪਹਿਲਾ ਠੁੱਡਾ ਵਜੇ ਕੋਲੇ ਸਾਡੇ ਤੇ। ਆ ਚੱਲ ਭਾਈ ਬਾਹਰ ਚੱਲ। ਤੁਸੀਂ ਹਾਮੀ ਭਰੀ ਨਹੀਂ ਕਿ ਅਸੀਂ ਹੁਣੇ ਭਾਈ ਅਸੀਂ ਪਕਾਉਣੀ ਆ। ਓਏ ਹਾਮੀ ਨਹੀਂ ਭਰੀ ਭਾਈ, ਇੱਥੇ ਸਮਾਨ ਹੀ ਤੇਰਾ ਲਿਖਿਆ, ਅੱਗੋਂ ਤੇਰੀ ਜੰਗ ਸ਼ੁਰੂ ਹੋ ਗਈ। ਆ ਤਸਲਾ ਲਾਜ਼ਮੀ ਲਿਆਉਣਾ। ਕੱਪੜੇ ਧੋਣੇ ਸ਼ਰੀਕੇ ਦੇ ਇਸ ਤਸਲੇ 'ਚ, ਇਹ ਮੈਂ ਧੋਤਾ, ਚੱਲ ਬਾਹਰ ਨਿਕਲ। ਇਹਦਾ ਮਤਲਬ ਮੈਂ ਅੱਗੇ ਤੋਂ ਆਰਡਰ ਨਾ ਦਵਾਂ। ਓਏ ਅੱਗੇ ਤੋਂ ਤੂੰ ਆਈ ਲੈਣਾ ਦਿੱਤਾ, ਉਹ ਤਾਂ ਅਸੀਂ ਪੂਰਾ ਨਹੀਂ ਕਰ ਸਕੇ, ਅੱਗੇ ਤੋਂ ਤੇਰੇ ਕੋਲ ਲੈਣਾ ਸੀ ਆਰਡਰ। ਤੇਰੀ ਮਿਹਰਬਾਨੀ ਭਾਈ, ਤੇਰੀ ਮਿਹਰਬਾਨੀ। ਸਾਡੀਆਂ ਪਹਿਲੀਆਂ ਵੀ ਥੱਲੇ ਲਾ ਦੇਣੀਆਂ ਜਿਹੜੀ ਬਾਹਰ ਪੱਕਾ। ਭਾਈ ਕਸਟਰਡ ਦੇ ਵਿੱਚ ਕੇਲੇ ਚਾਹੀਦੇ, ਮੈਨੂੰ ਕੇਕ ਚਾਹੀਦੇ, ਮੈਨੂੰ ਬਿਸਕੁਟ ਚਾਹੀਦੇ। ਕਸਟਰਡ ਮੂੰਹ 'ਚ ਆਵੇ ਤੇ ਅਗਲਾ ਬੰਦਾ ਕਹੇ ਵੀ
ਕੀ ਗੱਲ ਵਾ ਇਹ ਮੂੰਹ ਵਾਲਾ ਤਾਂ ਤੂੰ ਗੱਲ ਹੀ ਨਹੀਂ ਕਰਨਾ, ਤੂੰ ਤਾਂ ਕਹਿੰਦਾ ਉਹ ਵੀ ਠੁੱਡਾ ਮਾਰ ਕੇ ਰੋਲਣਾ ਵਾ। ਤੇ ਯਾਰ ਰੋੜਨ ਤੋਂ ਬਾਅਦ ਤੁਸੀਂ ਕਹਿੰਦਾ ਚੁੱਕ ਲੈਣਾ, ਬਾਅਦ ਚ ਬੰਦਾ ਪਲੇਟ 'ਚ ਭਰ ਕੇ ਚੈੱਕ ਹੀ ਕਰ ਲੈਂਦਾ ਕਿਦਾਂ ਦਾ ਬਣਿਆ ਸੀ। ਉਹ ਕਿੱਦਾਂ ਦਾ ਕੀ ਬਣਨਾ ਜਦੋਂ ਉਹਦਾ ਪਤਾ ਹੀ ਲੈਣਾ, ਠੁੱਡੇ ਤੋਂ ਬਾਅਦ ਕੇਲੇ ਦਾ ਪਤਾ ਹੀ ਨਹੀਂ ਲੱਗਣਾ ਇਸ ਕਿਸਮ ਦਾ। ਚੰਡਾ ਦੀ ਟੈਨਸ਼ਨ ਨਹੀਂ ਲੈਣੀ, ਤਿੰਨ ਇੱਧਰ ਮਾਰੂ ਤਿੰਨ ਇੱਧਰ, ਸੱਤਵੀਂ ਰਹਿ ਗਈ, ਸੱਤਵੀਂ ਇੰਜ ਮਾਰ ਦੂ ਸਾਹਮਣੇ। ਮਤਲਬ 7 ਚੰਡਾ ਕਿਹੜੀ ਗੱਲ ਆ ਯਾਰ? ਮੇਰੀ 7ਵੀਂ ਚੰਡ ਵੀ ਇਧਰਲੀ ਸਾਈਡ ਤੇ ਮਾਰੇ ਮੇਰੇ ਉਸਤਾਦ ਦੇ ਸਾਹਮਣੇ ਚੰਡ ਵੱਜੇ ਤੇ ਨੈਣ ਨਕਸ਼ ਵਿਗੜ ਜਾਣੇ ਆ। ਆ ਲੱਖਾਂ ਰੁਪਈਆ ਮੈਂ ਚੰਡਾ ਖਾਣ ਨੂੰ ਲਾਇਆ, ਆ ਲੱਖਾਂ ਰੁਪਈਆ ਲਾਇਆ ਏਡੀ ਦੂਰ ਮੇਰੇ ਘਰ ਜਾ ਕੇ। ਸੂਟ ਤੁਸੀਂ ਬੋਸਕੀ ਦੇ ਪਾ ਕੇ ਉਹਨੇ ਥੱਲੇ ਖੇੜੀ ਪਿਸ਼ੌਰੀ, ਅੱਖਾਂ 'ਚ ਸੁਰਮਾ, ਮੂੰਹ ਤੇ ਪਾਊਡਰ, ਗੰਦਾ ਮੰਦਾ ਸਿਸਟਮ ਨਹੀਂ ਹੋਣਾ ਚਾਹੀਦਾ ਤੁਹਾਡਾ। ਅਸੀਂ ਦੇਗਾ ਪਕਾਉਣ ਜਾਣਾ, ਉੱਥੇ ਕਿਸੇ ਨੂੰ ਵਿਆਹਣ ਜਾਣਾ ਸੀ ਹੈ। ਇਹੀ ਸਮਝ ਲਾ, ਇਹੀ ਸਮਝ ਲੈਣਾ ਭਾਈ ਉਹ ਗੱਲ ਸੁਣ ਪੁੱਤ, ਮੈਨੂੰ ਪਤਾ ਲੱਗ ਗਿਆ ਭਾਈ ਮੇਰਿਆ, ਤੂੰ ਏਦਾਂ ਕਰ, ਇੱਥੋਂ ਨਾ ਤੀਜੀ ਦੁਕਾਨ ਆ, ਏਡੀ ਸੋਹਣੀ ਦੇਗ ਪਕਾਉਂਦੇ ਆ। ਸਾਡਾ ਤੇ ਨਾ ਹੀ ਕੁਛ ਨਹੀਂਗਾ, ਸਾਡੇ ਕੋਲ ਤਾਂ ਪਹਿਲਾ ਆਰਡਰ ਨਹੀਂ ਪੂਰਾ ਹੁੰਦੇ। ਉਹਨਾਂ ਦੀ ਭਲਾ ਸੋਹਣੀ ਦੇਖ ਕਿਉਂ ਪੱਕਦੀ ਪਤਾ ਤੈਨੂੰ? ਨਹੀਂ ਨਾ ਪਤਾ ਕਿਉਂ ਪੱਕਦੀ ਭਲਾ? ਕਿਉਂ ਪੱਕਦੀ? ਉਹਨਾਂ ਦੇ ਐਡੇ ਮੋਟੇ ਪਿਆਜ਼ ਨਹੀਂ ਰੱਖੋ ਪਿਆਜ਼ ਪੱਕੇ ਤੇ ਮੈਂ ਚੱਲ ਨਿਕਲ ਬਾਹਰ। ਜਦੋਂ ਵੇਖ ਲੈ ਪਿਆਈ ਆਈ ਇਹਨੂੰ ਚੱਲਦਾ ਨਹੀਂ ਤੂੰ। ਘਟਾ ਦੇਖ ਪਕਾਉਣੀ, ਤੁਹਾਨੂੰ ਇਹ ਨਹੀਂ ਪਤਾ ਵੀ ਪਿਆਜ਼ ਯਾਰ ਏਡਾ ਮੋਟਾ ਨਹੀਂ ਕੱਟਣਾ। ਤੇਰੀ ਘਟਾ ਪਕਵਾਉਣੀ ਆ, ਤੂੰ ਪਿਆਜ਼ ਦੇਖੀ ਜਾਣਾ, ਤੈਨੂੰ ਆਰਡਰ ਭੁੱਲਿਆ ਵਾ। ਆਹ ਦੇਖ ਜੇ ਲੈ ਕੇ ਆਏ ਨਾ ਖਾਲੀ, ਉੱਥੇ ਕੋਈ ਖਾਲੀ ਦੇਖ ਨਹੀਂ ਹੋਣੀ ਚਾਹੀਦੀ। ਉਹ ਖਾਲੀ ਤਾਂ ਕੁਝ ਵੀ ਨਹੀਂ ਜਾਣੀ, ਉੱਥੇ ਰਕਸ਼ਾ ਵੀ ਨਹੀਂ ਜਾਣੀ। ਟਮਾਟਰ ਮੋਟਾ ਮੋਟਾ ਪਾਉਣਾ, ਉੱਤੇ ਪੁਦੀਨਾ ਕੱਟਿਆ ਹੋਵੇ, ਅਦਰਕ ਕੱਟਿਆ ਹੋਵੇ, ਨਾਲ ਨਿੰਬੂ ਸੈਲਡ। ਓਏ ਚੁੱਪ, ਸਾਰੀਆਂ ਸ਼ੈਵਾਂ ਤਾਂ ਦੱਸ, ਜੇ ਕਿਸੇ ਨੇ ਉੱਥੇ ਔਂਤਰੀਆਂ ਖਾਣੀਆਂ ਵਾ ਤੈਨੂੰ ਡੋਲਣੀਆਂ ਵਾ। ਯਾਰ ਤੋਲ ਕੇ ਬਾਹਰ ਨਹੀਂ ਆਉਣੀ, ਪਤਾ ਨਹੀਂ ਲੱਗਣਾ ਵੀ ਇਹ ਕੀ ਪੱਕਾ। ਇਹ ਜਿੰਨੀਆਂ ਚੀਜ਼ਾਂ ਤੂੰ ਦੱਸਦੀਆਂ ਮੈਨੂੰ ਭੁੱਖ ਲੱਗ ਗਈ ਆ, ਨਿਕਲ ਇੱਥੋਂ, ਚੱਲ ਭਾਈ ਦੌੜ ਇੱਥੋਂ ਚੱਲ। ਮਤਲਬ ਮੈਂ ਅੱਗੇ ਤੋਂ ਆਰਡਰ ਨਾ ਦਵਾਂ ਫਿਰ। ਓਏ ਖੁਦਾ ਦਾ ਵਾਸਤਾ, ਓਏ ਆਰਡਰ ਅਸੀਂ ਪਕਾਉਂਦੇ ਹੀ ਕੁਝ ਨਹੀਂ ਭਾਜੀ, ਇਹ ਤਾਂ ਵੈਸੇ ਖੋਲੀ ਐਸੇ ਕੰਮ ਸਿੱਖਣ ਆਏ ਆ। ਇਹ ਸੱਚ ਕੋਈ ਚੀਜ਼ ਨਹੀਂ ਪਕਾਉਂਦੀ ਆ, ਵੈਸੇ ਅਦੇ ਕੰਮ ਜਾਉਣ ਨੂੰ ਰੱਖੀਆਂ ਸੀ, ਪਕਾਉਂਦੇ ਨਹੀਂ ਭਾਜੀ, ਕੁਝ ਨਹੀਂ ਪਕਾਉਂਦੇ। ਪੱਕੀ ਪਈ, ਮੈਨੂੰ ਤੇਰਾ ਲੂਣ ਮਿਰਚ ਚੈੱਕ ਕਰਾਓ। ਜੁੱਤੀ ਨਾ ਹੋਵੇ ਤਾਂ ਹੈ ਪਾਪਾ ਤੀਨਾ ਕਲਿਆਣ ਆਉਂਦੇ ਨਹੀਂ ਆਉਂਦੇ ਹੁੰਦੇ ਤੇ ਸਿਰਫ ਮੈਂ ਹਿਸਾਬ ਕਿਤਾਬ ਪੁੱਛਿਆ ਤੈਨੂੰ ਦੁਕਾਨ ਦਾ ਹੈ, ਸਾਰੇ ਪੈਸੇ ਤੂੰ ਖਰਚੀ ਜਾਂਦਾ, ਸਿਆਪਾ ਮੇਰੇ ਦਿਮਾਗ ਐਡਾ ਪਿਆਜ਼ ਕੱਟੀ ਦਾ, ਐਡਾ ਪਿਆਜ਼ ਕੱਟੀ। ਉਹ ਜਿਹੜੀ ਗੱਲ ਕਰਨ ਡਿਆ ਲਓ ਜੀ, ਰੱਬ ਨੂੰ ਜਾਣ ਦੇਣੀ। ਆ ਮੈਂ ਨਾਲ ਦੇ ਪਕਵਾਨ ਤੇ ਗਿਆ, ਆਹ ਪਿਆਜ਼ ਉਹਦੇ ਦਾ ਮੁੰਡਾ ਕੱਟਣ ਦੇ, ਦੇਖੋ ਕਿੱਡਾ ਸੋਹਣਾ ਪਿਆਜ਼। ਤੁਹਾਡਾ ਐਡਾ ਮੋਟਾ ਪਿਆਜ਼ ਯਾਰ ਤੁਸੀਂ ਕੱਟਦੇ। ਤੂੰ ਉੱਥੋਂ ਪਕਵਾ ਲਾ, ਤੈਨੂੰ ਕਿਹਾ ਕਿ ਤੂੰ ਅੰਦਰ ਆ। ਆ ਸੁਣੀਏ ਮੈਂ